ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਰਿਟਰਨ ਜੇਟਰ ਕਿਹਾ 415 909 0503 ਦੇ ਉੱਤੇ ਮਨਜੀਤ ਸਿੰਘ ਕੁਲਾਰ ਅਵਤਾਰ ਸਿੰਘ ਮੰਜ਼ਲ ਕੁਲੋਵਿਸ ਸਤਨਾਮ ਸਿੰਘ ਸਰੀ ਪੁਰੇਵਾਲ ਯੂਬਾ ਸਿਟੀ ਲਖਵੀਰ ਸਿੰਘ ਸਮਰਾ ਟੈਕਸਸ ਗੁਰਮੇਲ ਸਿੰਘ ਲੱਦਰ ਬੇਕਰਸਫੀਲਡ ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਵੀਜ਼ਾ ਸਰਵਿਸਿਜ਼ ਲੈ ਸਕਦੇ ਹੋ Call 5307517605. Narendra Singh, Indiana, Hardeep Singh, Lathrop, Gurmel, Basiel, Huda Debt Relief वाले नर्मदा सिंह मान इकोनॉमिक हार्डशिप है बैंक्रप्सी का बचना है कॉल करो 8888889914 अनेक सिंह बाबला रेंटन वाशिंगटन तलविंदर सिंह रविंदर बसरा बेकरसफील्ड मेजर सिंह सिद्धू बिंदर धारीवाल बेकरसफील्ड ਬਲਜਿੰਦਰ ਸਿੰਘ ਨੇਚਰ ਵੁੱਡਲੈਂਡ ਪਰਮਜੀਤ ਸਿੰਘ ਦਾਖਾ ਬਰਕਲੇ ਇਹਨਾਂ ਸਾਰਿਆਂ ਦਾ ਧੰਨਵਾਦ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਲੂਸੀ ਮੈਚਿਓਨੀ ਸੁਣਨ ਨੂੰ ਯਾਦ ਹੋਊਗਾ ਜਿਸ ਨੇ ਜੋ ਯੂਨਾਈਟਿਡ ਹੈਲਥ ਕੇਅਰ ਦਾ CEO ਬ੍ਰਾਇਨ ਥਾਮਸ ਉਹਨੂੰ ਜਿਹੜਾ ਗੋਲੀ ਮਾਰ ਦਿੱਤਾ ਸੀ ਉਸਦੇ ਉੱਤੇ ਜਿਹੜੇ ਚਾਰਜਸ ਲਾਏ ਹੋਏ ਸੀ ਤੇ ਜੱਜ ਨੇ 2 ਸਟੇਟ ਮਰਡਰ ਚਾਰਜ ਜਿਹੜੇ ਸੀਗੇ ਉਹ ਟਾਸ ਆਊਟ ਕਰ ਦਿੱਤੇ ਹੈਗੇ ਜੱਜ ਗ੍ਰੈਗਰੀ ਕਾਰੋ ਜੋ ਹੈਗੇ ਆ ਉਹਨਾਂ ਨੇ ਜਿਹੜੇ ਸਭ ਤੋਂ ਖਤਰਨਾਕ ਚਾਰਜਸ ਸੀ ਫਸਟ ਡਿਗਰੀ ਮਰਡਰ ਤੇ ਮਰਡਰ ਐਜ਼ ਏ ਕ੍ਰਾਈਮ ਆਫ ਟੈਰਰਿਜ਼ਮ ਦੋਨੋਂ ਚਾਰਜਸ ਜੋ ਆ ਉਹ ਉਸ ਨੂੰ ਰਿਮੂਵ ਕਰ ਦਿੱਤੇ ਹੈਗੇ ਸੋ ਜੱਜ ਨੇ ਕਿਹਾ ਵੀ ਜੋ ਐਵੀਡੈਂਸ ਪ੍ਰੈਜ਼ੈਂਟ ਕੀਤਾ ਗਿਆ ਹੈ ਨੂੰ ਇਹ ਇਨਸਫੀਸ਼ੀਐਂਸੀ ਦਾ ਸਪੋਰਟ ਕਰਨ ਦੇ ਲਈ ਤੇ ਜਦੋਂ ਡਿਫੈਂਡੈਂਟ ਆ ਉਸਨੇ ਕਲੀਅਰਲੀ ਐਕਸਪਲੇਨੇਸ਼ਨ ਜਿਹੜਾ ਦਿੱਤਾ ਹੈਗਾ ਵਰਡ USC ਜਿਹੜਾ ਹੈਲਥ ਦਾ CEO ਸੀ ਤੇ ਹੈਲਥ ਕੇਅਰ ਇੰਡਸਟਰੀ ਜਨਰਲੀ ਜੋ ਕੁਝ ਚੱਲ ਰਿਹਾ ਹੈਗਾ ਲੋਕਾਂ 'ਚ ਉਹਦਾ ਵਿਰੋਧ ਬੜਾ ਸੀ ਬਹੁਤ ਕਵਰੇਜ ਨਹੀਂ ਇੰਸ਼ੋਰੈਂਸ ਰੇਟਸ ਹਾਈ ਹੈਗੇ ਆ ਇਹ ਸਾਰਾ ਕੁਝ ਚੱਲਦਾ ਸੀ ਪ੍ਰੋਸੀਕਿਊਟਰ ਨੇ ਆਰਗੂ ਕੀਤਾ ਜਿਹੜਾ ਲੂਸੀ ਮੈਚਿਓਨੀ ਆ ਇਹ ਇਮੀਡੀਏਟ ਕਰ ਰਿਹਾ ਸੀ ਜੋ ਇੰਪਲਾਈਜ਼ ਹੈਗੇ ਆ ਹੈਲਥ ਕੇਅਰ ਦੇ ਤੇ ਕਾਰੋ ਨੇ ਇਸ ਨੂੰ ਰਿਜੈਕਟ ਕਰ ਦਿੱਤਾ ਕਦੇ ਵੀ ਇਹਦੇ ਟੈਰਰਿਜ਼ਮ ਚਾਰਜਸ ਨਹੀਂ ਲੱਗਣੇ ਚਾਹੀਦੇ ਹੈਗੇ ਕਾਰੋ ਨੇ ਇਹ ਵੀ ਜਿਹੜਾ ਸੈਕੰਡ ਡਿਗਰੀ ਮਰਡਰ ਚਾਰਜ ਆ ਉਸ ਨੂੰ ਵੀ ਟਾਸ ਆਊਟ ਕਰ ਦਿੱਤਾ ਤੇ ਇਹ ਜਿਹੜੀ ਕਿਲਿੰਗ ਸੀ ਐਸਪੈਕਟ ਆਫ ਟੈਰਰਿਜ਼ਮ ਨਹੀਂ ਸੀ ਜੀ ਬਿਲਕੁਲ ਲਿਊਜੀ ਮੈਂਜੀਓਨੀ ਕਾਫੀ ਇੱਕ ਟਾਈਮ ਦੇ ਉੱਤੇ ਫਿਰ ਘਰ ਦੇ ਵਿੱਚ ਚਰਚਾ ਦਾ ਨਾਮ ਜਿਹੜਾ ਉਹ ਬਣ ਗਿਆ ਸੀ ਜਦ ਇਸਨੇ ਇਸ ਗੋਲੀकांड ਨੂੰ ਇਸ ਕਤਲ ਨੂੰ ਜਿਹੜਾ ਉਹ ਅੰਜਾਮ ਦਿੱਤਾ ਸੀ ਕਈ ਜਾਣੇ ਇਸ ਨੂੰ ਮਾੜਾ ਆਖਦੇ ਸੀਗੇ ਬਹੁਤਾਤ ਤੇ ਕਈ ਜਾਣੇ ਕਹਿ ਰਹੇ ਸੀਗੇ ਜਿਹੜੇ ਖਾਸ ਕਰਕੇ ਇਹਨਾਂ ਕੰਪਨੀਆਂ ਦੇ ਝੰਡੇ ਹੋਏ ਆ ਕਈਆਂ ਨੇ ਤੇ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਆਹ ਕੰਮ ਵਧੀਆ ਜਿਹੜਾ ਉਹ ਹੋਇਆ ਇਹ ਲੋਕਾਂ ਦੇ ਆਪੋ ਆਪਣੇ ਜਿਹੜੇ ਉੱਥੇ ਵਿਚਾਰ ਜਿਹੜੇ ਉਹ ਹੋ ਰਹੇ ਆ ਪਰ ਅਜੇ ਵੀ ਜਿਹੜੇ ਇਸ ਦੇ ਉੱਤੇ ਸੈਕੰਡ ਡਿਗਰੀ ਮਰਡਰ ਦੇ ਜਿਹੜੇ ਚਾਰਜਸ ਆ ਉਹ ਕਾਊਂਟ ਆ ਉਹ ਲੱਗੇ ਰਹਿਣਗੇ ਕਿਉਂਕਿ ਕਤਲ ਤਾਂ ਜਿਹੜਾ ਹੋਮਿਸਾਈਡ ਤਾਂ ਜਿਹੜਾ ਇਸ ਦੇ ਵਿੱਚ ਹੋਇਆ ਹੀ ਹੈਗਾ ਆ ਸੋ ਜਿੱਦਾਂ ਦੱਸਿਆ ਵੀ ਡੋਮੈਸਟਿਕ ਟੈਰਰਿਜ਼ਮ ਵਾਲੇ ਜਿਹੜੇ ਚਾਰਜਸ ਉਸ ਟਾਈਮ ਦੇ ਉੱਤੇ ਲਾਏ ਗਏ ਸੀਗੇ ਕਿਉਂਕਿ ਰੌਲਾ ਰੱਪਾ ਕਾਫੀ ਜ਼ਿਆਦਾ ਉਦੋਂ ਪਿਆ ਸੀਗਾ ਤੇ ਚਾਰਜ ਉਸ ਤਰੀਕੇ ਦੇ ਨਾਲ ਜਿਹੜਾ ਉਹ ਉਸ ਨੂੰ ਕੀਤਾ ਗਿਆ ਪਰ ਹੁਣ ਇਸ ਅਦਾਲਤ ਨੇ ਇਸ ਜੱਜ ਨੇ ਜਿਹੜਾ ਉਹ ਕਿਹਾ ਵੀ ਇਦਾਂ ਜਿਹੜਾ ਉਹ ਨਹੀਂ ਹੋਊਗਾ ਸੋ 9 ਕਾਊਂਟ ਇਸ ਦੇ ਉੱਤੇ ਇਹ ਜਿਹੜੇ ਚਾਰਜਸ ਤੋਂ ਇਲਾਵਾ 9 ਹੋਰ ਜਿਹੜੇ ਦੋਸ਼ ਆ ਇਸ ਉੱਤੇ ਮੜੇ ਗਏ ਹੈਗੇ ਇਸ ਉੱਤੇ ਲਾਏ ਗਏ ਹੈਗੇ ਆ ਤੇ ਮੈਨਹੈਟਨ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ ਉਹਨਾਂ ਦੇ ਸਪੋਕਸਪਰਸਨ ਨੇ ਜਿਹੜਾ ਉਹ ਕਿਹਾ ਆ ਵੀ ਉਹਦੇ ਵਿੱਚ ਅਸੀਂ ਜਿਹੜਾ ਅੱਗੇ ਪ੍ਰੋਸੀਡ ਜਿਹੜੀ ਉਹ ਕਰਾਂਗੇ ਸੋ ਹਰਜੋਤ ਸਿੰਘ ਜੀ ਮੋਸਟ ਪ੍ਰੋਬਬਲੀ ਇਹ ਦੋਸ਼ ਜਿਹੜੇ ਉਹ ਸਾਬਤ ਹੋ ਜਾਣਗੇ ਕਿਉਂਕਿ ਕਤਲ ਦੀ ਵੀਡੀਓ ਤੇ ਉਹ ਸਾਰਾ ਕੁਝ ਉਹ ਸਾਹਮਣੇ ਹੀ ਆ ਤੇ ਇਹ ਪੋਟੈਂਸ਼ੀਅਲੀ ਲਾਈਫ ਇਨ ਪ੍ਰਿਜ਼ਨ ਜਿਹੜੀ ਉਹ ਸਾਰੀ ਉਮਰ ਦੇ ਲਈ ਜਿਹੜਾ ਉੱਥੇ ਅੰਦਰ ਰਹੇਗਾ 1 ਦਸੰਬਰ ਨੂੰ ਹੁਣ ਅਗਲੀ ਵਾਰੀ ਫੇਰ ਅਦਾਲਤ ਦੇ ਵਿੱਚ ਇਸ ਨੂੰ ਸੱਦਿਆ ਜਿਹੜਾ ਹੋ ਗਿਆ ਆ ਇੱਕ ਕਾਫੀ ਫੇਮਸ ਵੀਡੀਓ ਗੇਮ ਹੈਗੀ ਆ ਮਾਰੀਓ ਬ੍ਰੋਜ਼ ਉਹਦੇ ਵਿੱਚ ਇੱਕ ਕਰੈਕਟਰ ਦਾ ਨਾਮ ਲੂਈਜੀ ਹੈਗਾ ਆ ਸੋ ਬਹੁਤ ਸਾਰੇ ਲੋਕ ਇਸ ਤਰੀਕੇ ਦੇ ਨਾਲ ਹੈਗੇ ਆ ਇੱਥੋਂ ਤੱਕ ਕਿ ਲੋਕਾਂ ਦੀ ਭਾਵਨਾ ਦੇਖੋ ਹਰਜੋਤ ਸਿੰਘ ਜੀ ਕਿਸ ਤਰੀਕੇ ਦੇ ਨਾਲ ਆ ਇਸਨੇ ਜਿਹੜਾ ਕਤਲ ਕੀਤਾ ਤੇ ਇਹਦੇ ਹੱਕ ਦੇ ਵਿੱਚ 1.2 ਮਿਲੀਅਨ ਲੋਕਾਂ ਨੇ ਫੰਡ ਰੇਜ਼ਿੰਗ ਕੀਤੀ ਸੀ ਦਸੰਬਰ ਤੋਂ ਜਿਹੜਾ ਬਾਅਦ ਦੇ ਵਿੱਚ $5 ਤੋਂ ਲੈ ਕੇ ਕਈ $100 ਤੱਕ ਲੋਕ ਵੱਖ-ਵੱਖ ਹਜ਼ਾਰਾਂ ਦੀ ਸੰਖਿਆ 'ਚ ਲੋਕਾਂ ਨੇ ਇਸ ਦੇ ਲਈ
ਜਿਹੜੀ ਆ ਉਹ ਫੰਡ ਰੇਜ਼ਿੰਗ ਵੀ ਜਿਹੜੀ ਆ ਡੋਨੇਸ਼ਨਸ ਜਿਹੜੀਆਂ ਉਹ ਇਕੱਠੀਆਂ ਕੀਤੀਆਂ ਹੈਗੀਆਂ ਆ। ਸੋ ਮੈਨਜੀਓ ਦੇ ਅਟਾਰਨੀ ਨੇ ਕਿਹਾ ਵੀ ਇਹ ਬੜਾ ਔਖਾ ਹੋਊਗਾ, ਅਨਪ੍ਰੈਸੀਡੈਂਟਡ ਤੇ ਅਨਟੈਨੇਬਲ ਆ ਮੈਨਜੀਓ ਦੇ ਲਈ ਆਪਣੇ ਆਪ ਨੂੰ ਡਿਫੈਂਡ ਕਰਨਾ ਜਿਹੜਾ ਬਹੁਤ ਕੇਸਿਸ ਦੇ ਵਿੱਚ ਐਟ ਦਾ ਸੇਮ ਟਾਈਮ। ਸੋ ਉਹਨਾਂ ਨੇ ਕਿਹਾ ਵੀ ਸਾਰੇ ਕੇਸਾਂ ਨੂੰ ਇੱਕ ਹਿਸਾਬ ਦੇ ਨਾਲ ਇਕੱਠੇ ਵੀ ਕਰਨ ਦੀ ਗੱਲ ਆਖੀ ਆ। ਸੋ ਜਿੱਥੇ ਸਟੇਟ ਚਾਰजेस ਜਿਹੜੇ ਹਰਜੋਤ ਸਿੰਘ ਜੀ ਹੋਣਗੇ ਉੱਥੇ ਹੋ ਸਕਦਾ ਵੀ ਇਸ ਦੇ ਉੱਤੇ ਜਿਹੜੇ ਫੈਡਰਲ ਚਾਰजेस ਵੀ ਜਿਹੜੇ ਉਹ ਲੱਗ ਜਿਹੜੇ ਹੋ ਜਾਣ। ਸੋ ਕਾਫੀ ਚਰਚਾ ਦਾ ਵਿਸ਼ਾ ਜਿਹੜਾ ਉਹ ਹੋਵੇਗਾ। ਸੋ ਮੈਨਜੀਓ ਦੇ ਲਾਇਰ ਨੇ ਅਜੇ ਇਹ ਨਹੀਂ ਦੱਸਿਆ ਵੀ ਸਾਈਕੀਐਟ੍ਰਿਕ ਡਿਫੈਂਸ ਇਸ ਦੇ ਉੱਤੇ ਉਹ ਰਿਲਾਈ ਇਸ ਦੇ ਵਿੱਚ ਕਰਨਾ ਚਾਹੁੰਦੇ ਆ ਜਾਂ ਨਹੀਂ, ਕਿਉਂਕਿ ਇਵੈਂਚੁਅਲੀ ਜਦੋਂ ਇਦਾਂ ਦੇ ਕੋਈ ਕਤਲ ਹੋ ਜਾਂਦੇ ਆ ਜਾਂ ਕੀਤੇ ਜਾਂਦੇ ਆ ਉਸ ਤੋਂ ਬਾਅਦ ਦੇ ਵਿੱਚ ਜਿਸ ਦੇ ਦੁਬਾਰਾ ਸਸਪੈਕਟ ਹੁੰਦਾ ਆ ਉਸ ਨੂੰ ਦਿਮਾਗੀ ਤੌਰ ਦੇ ਉੱਤੇ ਇਸ ਤਰੀਕੇ ਨਾਲ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਨਹੀਂ ਇੱਕੋ ਤਾਂ ਸ਼ਾਇਦ ਇਹ ਦਿਮਾਗੀ ਤੌਰ ਦੇ ਉੱਤੇ ਥੋੜਾ ਠੀਕ ਨਹੀਂ ਸੀ, ਇਸ ਲਈ ਇਹਨੇ ਕਾਰਵਾਈ ਨੂੰ ਅੰਜਾਮ ਜਿਹੜਾ ਉਹ ਦਿੱਤਾ। ਸੋ ਉਹ ਵਾਲਾ ਰਾਹ ਅਖਤਿਆਰ ਕਰਨਗੇ ਇਸ ਤੇ ਵਕੀਲ ਜਾਂ ਨਹੀਂ, ਇਹ ਜਿਹੜਾ ਹੁਣ ਅੱਗੇ ਦੇਖਣ ਵਾਲੀ ਗੱਲ ਰਹੇਗੀ। ਓਵਰਆਲ ਲੂਜੀ ਮਲਿਆਣੀ ਨੂੰ ਸਪੋਰਟ ਬਹੁਤ ਮਿਲੀ ਜਾਂਦੀ ਹੈ। ਈਵਨ ਕੋਰਟ ਦੇ ਵਿੱਚ ਵੀ ਜਦੋਂ ਹਾਜ਼ਰ ਸੀ 3 ਪੂਰੀਆਂ ਰੋ ਜਿਹੜੀਆਂ ਸੀਆਂ ਉਹਦੇ ਸਪੋਰਟਰ ਉੱਤੇ ਸੀ ਜੀ। ਤੇ ਹਰਜੋਤ ਸਿੰਘ ਜੀ ਇੱਕ ਪੈਰਲਲ ਜਿਹੜਾ ਆਪਾਂ ਇੱਥੇ ਖਿੱਚ ਕੇ ਜਿਹੜਾ ਉਹ ਦੇਖ ਲੈਂਦੇ ਆ, ਇਹਨੇ ਕਤਲ ਕੀਤਾ ਸ਼ਰੇਆਮ ਮਿੱਥ ਕੇ ਜਿਹੜਾ ਉਹ ਕਤਲ ਕੀਤਾ, ਇਹਦੇ ਹੱਕ 'ਚ $1.5 ਮਿਲੀਅਨ ਇਕੱਠਾ ਹੋਇਆ, ਕਿਸੇ ਨੇ ਨਹੀਂ ਕਿਹਾ ਵੀ ਗੋ ਬੈਕ ਟੂ ਯਰ ਕੰਟਰੀ ਨੂੰ। ਤੇ ਇੱਕ ਜਦੋਂ ਆਪਣੇ ਮੁੰਡੇ ਕੋਲੋਂ ਐਕਸੀਡੈਂਟ ਹੁੰਦਾ ਤੇ ਜੇ ਲੋਕਾਂ ਨੇ ਪਟੀਸ਼ਨ ਵੀ ਸਾਈਨ ਕੀਤੀ ਜੋ ਕਿ ਗਲਤ ਸੀ, ਆਪਾਂ ਇਹ ਨਹੀਂ ਕਹਿੰਦੇ ਵੀ ਉਹ ਠੀਕ ਸੀਗੀ ਗੱਲ, ਵੀ ਅਜੇ ਤਾਂ ਕੇਸ ਵਗੈਰਾ ਸਾਰਾ ਕੁਝ ਚੱਲਣਾ, ਪਰ ਉਸ ਟਾਈਮ ਦੇ ਉੱਤੇ ਕਿਸ ਤਰੀਕੇ ਦਾ ਜਿਹੜਾ ਮੁੱਦਾ ਹੈ ਉਹ ਬਣਿਆ ਉਹ ਆਪਣੇ ਸਾਹਮਣੇ ਹੀ ਆ। ਸੋ ਜਿਹੜੇ ਦੋਹਰੇ ਮਾਪਦੰਡ ਦੀ ਗੱਲ ਹੈ, ਜਿਹੜੇ ਮੁਲਕ ਤੋਂ ਆਪਾਂ ਆਏ ਆ ਉੱਥੇ ਤੇ ਇੱਥੇ ਵੀ ਕਦੀ ਕਦੀ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਨਜ਼ਰ ਜ਼ਰੂਰ ਆਉਂਦੀਆਂ। ਅਗਲੀ ਜਿਹੜੀਆਂ ਖਬਰਾਂ ਉਸ ਦੇ ਵੱਲ ਹਰਜੋਤ ਸਿੰਘ ਜੀ ਵੱਧਦੇ ਜਾਈਏ। ਚਾਰਲੀ ਕਰਕ ਦੀ ਜਿਹੜੀ ਉਹ ਮੌਤ ਤੋਂ ਬਾਅਦ ਦੇ ਵਿੱਚ FBI ਦੇ ਜਿਹੜੇ ਡਾਇਰੈਕਟਰ ਨੇ ਉਹ ਹੁਣ ਟੈਸਟੀਫਾਈ ਕਰ ਰਹੇ ਨੇ ਸੈਨੇਟ ਤੇ ਜਿਹੜੀ ਉਹ ਸਾਹਮਣੇ, ਕਹਿੰਦੇ ਵੀ ਇਹ ਪਹਿਲੀ ਕੋਰਟ ਜਿਹੜੀ ਹੀਅਰਿੰਗ ਆ ਸਸਪੈਕਟ ਦੀ ਉਹ ਵੀ ਉਸ ਤੋਂ ਪਹਿਲਾਂ ਜਿਹੜੇ FBI ਦੇ ਡਾਇਰੈਕਟਰ ਆ ਉਹ ਉੱਥੇ ਟੈਸਟੀਫਾਈ ਕਰਨ ਦੇ ਲਈ ਪਹੁੰਚੇ ਹੋਏ ਆ। ਚਾਰਲੀ ਕਰਕ ਦਾ ਕਤਲ ਹੋਇਆ ਸੀਗਾ ਕੁਝ ਦਿਨ ਪਹਿਲਾਂ ਜਦੋਂ ਇੱਕ ਯੂਨੀਵਰਸਿਟੀ ਦੇ ਵਿੱਚ ਆਪਣਾ ਭਾਸ਼ਣ ਕਰਨ ਦੇ ਲਈ ਜਾਂ ਡਿਬੇਟ ਕਰਨ ਦੇ ਲਈ ਜਿਹੜਾ ਉੱਥੇ ਗਿਆ ਸੀਗਾ, ਜੋ ਕਿ ਉਸ ਦਾ ਇੱਕ ਸੈੱਟ ਪੈਟਰਨ ਸੀਗਾ, ਹਮੇਸ਼ਾ ਹੀ ਉਹ ਇਦਾਂ ਵੱਖ-ਵੱਖ ਯੂਨੀਵਰਸਿਟੀਜ਼ ਜਾ ਕੇ ਕਰਦਾ ਸੀਗਾ। ਸੋ ਇਹ ਜਿਹੜੇ ਹੁਣ ਇਹ ਮੁੱਦਾ ਜਿਹੜਾ ਪੋਲੀਟੀਕਲ ਵਾਇਲੈਂਸ ਦਾ ਆ ਉਹਦੇ ਵਿੱਚ ਦੇਖੋ ਇਹਦੇ ਵੀ 2 ਐਂਗਲ ਜਿਹੜੇ ਉਹ ਸਾਹਮਣੇ ਹੀ ਆ। ਜਦੋਂ ਤਾਂ ਕੰਜ਼ਰਵੇਟਿਵ ਦੀ ਕਹਿੰਦੇ ਮੌਤ ਹੁੰਦੀ ਹੈ, ਪੈਂਸਿਲਵੇਨੀਆ ਦੇ ਗਵਰਨਰ ਜਿਹੜੇ ਅਕਿਊਜ਼ ਕਰ ਰਹੇ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ, ਕਹਿੰਦੇ ਵੀ ਤੁਸੀਂ ਚੈਰੀ ਪਿਕ ਕਰ ਰਹੇ ਹੋ ਕੇਸਿਸ ਪੋਲੀਟੀਕਲ ਜਿਹੜੇ ਉਹ ਵਾਇਲੈਂਸ ਦੇ ਜਿਹੜੇ ਉਹ ਲੈ ਕੇ, ਜਿਹੜੇ ਜੋਸ਼ ਸ਼ਪੀਰੋ ਆ ਇਹ ਡੈਮੋਕ੍ਰੇਟ ਨੇ ਤੇ ਕਹਿੰਦੇ ਵੀ ਉਹਨਾਂ ਦੇ ਵੀ ਇੰਜਰੀ ਜਿਹੜੀ ਉਹ ਹੋਣ ਵਾਲੀ ਸੀ ਜਦ ਉਹਨਾਂ ਦੇ ਮਿਡਲ ਆਫ ਦਾ ਨਾਈਟ ਉਹਨਾਂ ਦੇ ਘਰ ਦੇ ਵਿੱਚ ਆ ਕੇ ਹਮਲਾ ਜਿਹੜਾ ਆ ਉਹ ਕੀਤਾ ਗਿਆ ਸੀਗਾ ਜਿਹੜੇ ਇਸੇ ਸਾਲ ਦੇ ਵਿੱਚ। ਕਹਿੰਦੇ ਵੀ ਉਸ ਟਾਈਮ ਦੇ ਉੱਤੇ ਕਿਸੇ ਨੇ ਪੋਲੀਟੀਕਲ ਵਾਇਲੈਂਸ ਦੀ ਇਸ ਤਰੀਕੇ ਦੇ ਨਾਲ ਗੱਲ ਜਿਹੜੀ ਉਹ ਨਹੀਂ ਕੀਤੀ। ਕਹਿੰਦੇ ਵੀ ਅਨਫੋਰਚੂਨੇਟਲੀ ਜਿਹੜੇ ਡਾਰਕ ਕਾਰਨਰਸ ਇੰਟਰਨੈਟ ਤੇ ਆ ਉਹਨਾਂ ਦਾ ਰਾਹ ਜਿਹੜਾ ਆ ਓਵਲ ਆਫਿਸ ਤੱਕ ਪਹੁੰਚਿਆ ਹੋਇਆ ਆ ਤੇ ਉਹ ਚੈਰੀ ਪਿਕ ਕਰਦੇ ਨੇ ਵੀ ਕਿਹੜਾ ਜਿਹੜਾ ਇਸ਼ੂ ਆ ਉਹ ਉਸ ਨੂੰ ਫਾਇਦਾ ਜਿਹੜਾ ਉਹ ਹੋ ਸਕਦਾ ਆ। ਸੋ ਚਾਰਲੀ ਕਰਕ ਉਹਨਾਂ ਦੇ ਵਿੱਚੋਂ ਇੱਕ ਜਦੋਂ ਜਾਰਜ ਫਲੋਇਡ ਨੂੰ ਮਾਰਿਆ ਗਿਆ ਸੀ ਉਹ ਕਹਿੰਦਾ ਸੀ ਵੀ ਉਹ ਡਿਜ਼ਰਵ ਕਰਦਾ ਹੈ ਇਸ ਤਰੀਕੇ ਦੇ ਨਾਲ, ਉਹਦੇ ਇਦਾਂ ਦੇ ਵੀ ਜਿਹੜੇ ਖੁਦ ਵੀ ਬਿਆਨ ਰਹੇ ਆ ਤੇ ਅੱਜ ਜੇ ਕੋਈ ਉਸ ਦੇ ਵਿਰੋਧੀ ਇਸ ਦੇ ਬਾਰੇ ਇਦਾਂ ਕਹਿ ਰਿਹਾ ਤੇ ਕਹਿੰਦੇ ਵੀ ਇਹ ਟੋਟਲੀ ਗਲਤ ਜਿਹੜੀ ਉਹ ਗੱਲ ਹੈਗੀ ਆ। ਸੋ ਇਹ ਹੁਣ ਮੁੱਦਾ ਕਈ ਤਰੀਕੇ ਦੇ ਨਾਲ ਕਈ ਡਿਫਰੈਂਟ ਐਂਗਲਸ ਦੇ ਵਿੱਚ ਗੁੰਝਲਦਾਰ ਜਿਹੜਾ ਉਹ ਬਣਿਆ ਆ, ਪਰ ਕਿਉਂਕਿ ਪ੍ਰਸ਼ਾਸਨ ਦਾ ਬਹੁਤ ਕਰੀਬੀ ਸੀਗਾ ਇਸ ਕਰਕੇ ਇਹ ਮੁੱਦਾ ਇਸ ਟਾਈਮ ਬਿਲਕੁਲ ਹੀ ਜ਼ਿਆਦਾ ਭਖਿਆ ਹੋਇਆ ਹੈ। ਕੱਲ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਇੱਕ ਮੁਲਕ ਦਾ ਵਾਈਸ ਪ੍ਰੈਜ਼ੀਡੈਂਟ ਚਾਰਲੀ ਕਰਕ ਦਾ ਜਿਹੜਾ ਸ਼ੋਅ ਆ ਖੁਦ ਹੋਸਟ JD ਵੈਂਸ ਜਿਹੜੇ ਉਹ ਕਰਦੇ ਨੇ। ਸੋ ਉਹ ਵੀ ਇੱਕ ਐਂਗਲ ਇੱਕ ਡਿਫਰੈਂਟ ਤੌਰ ਦੇ ਉੱਤੇ ਸਾਹਮਣੇ ਜਿਹੜਾ ਉਹ ਆ ਰਿਹਾ ਆ। GOP ਦੇ ਜਿਹੜੇ ਸੈਨੇਟਰਸ ਆ ਉਹ ਇੱਕ ਵਾਰੀ ਫਿਰ ਉਹਨਾਂ ਨੇ ਇਸ ਪੋਲੀਟੀਕਲ ਵਾਇਲੈਂਸ ਦੇ ਲਈ ਲੈਫਟ ਨੂੰ ਬਲੇਮ ਕੀਤਾ ਹੈ। ਰਿਪਬਲਿਕਨ ਸੈਨੇਟਰ ਐਰਿਕ ਸ਼ਮਿਟ ਜਿਹੜੇ ਸਾਬਕਾ ਅਟਾਰਨੀ ਜਨਰਲ ਜਿਹੜੇ ਉਹ ਸੀਗੇ ਸੈਨੇਟ ਜੁਡੀਸ਼ਰੀ ਕਮੇਟੀ ਦੇ ਉੱਤੇ, ਉਹਨਾਂ ਨੇ ਲੈਫਟ ਦੇ ਉੱਤੇ ਜਿਹੜਾ ਨਿਸ਼ਾਨਾ ਸਾਧਦੇ ਹੋਏ ਜਿਹੜਾ ਉਹ ਆਖਿਆ
ਕਹਿੰਦੇ ਵੀ ਨਾਟ ਡੂਇੰਗ ਦ ਬੋਥ ਸਾਈਡਸ ਥਿੰਗ। ਜਿਹੜੇ ਚਾਰਲੀ ਕਰਕ ਦੀ ਸ਼ੂਟਿੰਗ ਤੋਂ ਬਾਅਦ ਚ ਸਿੱਧਾ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਐਪੀਡੈਮਿਕ ਆ ਉਹ ਲੈਫਟ ਦੇ ਵੱਲ ਨੂੰ ਹੀ ਜਿਹੜੀ ਉਹ ਹੈਗੀ ਆ, ਤੇ ਉਹ ਮੁਲਕ ਦੇ ਵਿੱਚ ਇਸ ਟਾਈਮ ਟਰਬਲਿੰਗ ਸਿਚੁਏਸ਼ਨ ਦੇ ਵਿੱਚ ਬਣੀ ਪਈ ਆ। ਸੋ ਐਫਬੀਆਈ ਦੇ ਡਾਇਰੈਕਟਰ ਵੀ ਜਿਹੜੇ ਆ ਉਹ ਇਸ ਤਰੀਕੇ ਦੇ ਨਾਲ ਹੀ ਕਿਤੇ ਨਾ ਕਿਤੇ ਕਹਿ ਸਕਦੇ ਆ ਵੀ ਉਹ ਭਾਵਨਾ ਜਿਹੜੀ ਉਹ ਰੱਖਦੇ ਆ, ਤੇ ਅੱਜ ਸੈਨੇਟ ਦੀ ਕਮੇਟੀ ਦੇ ਸਾਹਮਣੇ ਗੱਲਬਾਤ ਜਿਹੜੀ ਉਹ ਕਰ ਰਹੇ ਆ। ਸੋ ਜਿਸ ਡਿਸਕੌਰਡ ਚੈਟ ਦੇ ਉੱਤੇ ਜਿਹੜਾ ਰੋਬਿਨਸਨ ਆ ਉਸ ਨੇ ਇਹ ਮੰਨਿਆ ਸੀਗਾ ਵੀ ਮੈਂ ਇਹ ਕੰਮ ਕੀਤਾ ਆ, ਉਹ ਕਹਿੰਦੇ ਵੀ ਜਿਹੜੇ 20 ਤੋਂ ਵੱਧ ਜਾਣੇ ਉਸ ਚੈਟ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਹੁਣ ਲੱਭ ਰਹੇ ਆ ਤਾਂ ਜੋ ਉਹਨਾਂ ਦੇ ਨਾਲ ਸਵਾਲ ਜਵਾਬ ਕੀਤੇ ਜਿਹੜੇ ਉਹ ਜਾ ਸਕਣ। ਐਫਬੀਆਈ ਦੇ ਡਾਇਰੈਕਟਰ ਕੈਸ਼ ਪਟੇਲ ਆ, ਉਹਨਾਂ ਨੇ ਇਹ ਜਿਹੜੀ ਹੁਣ ਜਾਣਕਾਰੀ ਦਿੱਤੀ ਆ। ਰਿਪੋਰਟਸ ਇਹ ਕਹਿੰਦੀਆਂ ਵੀ ਰੋਬਿਨਸਨ ਨੇ ਆਪਣੇ ਮਰਡਰ ਨੂੰ ਇਸ ਚੈਟ ਦੇ ਵਿੱਚ ਕਨਫੈਸ ਕੀਤਾ ਸੀਗਾ, ਜਿਹੜਾ ਆਨਲਾਈਨ ਪਲੇਟਫਾਰਮ ਡਿਸਕੌਰਡ ਆ ਉਸ ਦੇ ਉੱਤੇ। ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਜਿਹੜੀਆਂ ਚਾਰਲੀ ਕਰਕ ਦੀ ਕਤਲ ਤੋਂ ਬਾਅਦ ਸਾਹਮਣੇ ਆ ਬਹੁਤ ਕੁਝ ਜਿਹੜਾ ਆ ਚੇਂਜ ਹੁੰਦਾ ਜਾ ਰਿਹਾ, ਬਹੁਤ ਕੁਝ ਅਪਡੇਟ ਆ ਰਹੀਆਂ ਚਾਰਲੀ ਕਰਕ ਦੀ ਮੌਤ ਤੋਂ ਬਾਅਦ। ਕੈਸ਼ ਪਟੇਲ ਜੋ ਐਫਬੀਆਈ ਦੇ ਡਾਇਰੈਕਟਰ ਆ ਉਹ ਹੁਣ ਯੂਐਸ ਜਿਹੜੀ ਕਾਂਗਰਸ ਆ ਉਹਦੀ ਜਿਹੜੀ ਕਮੇਟੀ ਆ ਉਹਦੇ ਸਾਹਮਣੇ ਪੇਸ਼ ਹੋਣਗੇ। ਖਾਸ ਕਰਕੇ ਜਿਹੜੇ ਲਾ ਮੇਕਰਸ ਆ ਉਹ ਪੁਸ਼ ਕਰ ਰਹੇ ਆ ਪਟੇਲ ਨੂੰ, ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਬਹੁਤ ਹੀ ਜ਼ਿਆਦਾ ਲਾਇਲਿਸਟ ਆ ਤੇ ਰਾਈਟ ਵਿੰਗ ਫਾਇਰ ਬ੍ਰਾਂਡ ਉਹਨੂੰ ਕਿਹਾ ਜਾਂਦਾ ਹੈਗਾ। ਤੇ ਖਾਸ ਕਰਕੇ ਕਰਕ ਦੀ ਮੌਤ ਨੂੰ ਲੈ ਕੇ ਹੋਰ ਬਹੁਤ ਕੁਝ ਜੋ ਐਫਬੀਆਈ 'ਚ ਹੋ ਰਿਹਾ ਉਹਦੇ ਸੰਬੰਧ ਦੇ ਵਿੱਚ ਹੀਅਰਿੰਗ ਹੋਊਗੀ। ਸੋ ਉਸ ਹੀਅਰਿੰਗ ਦੇ ਵਿੱਚ ਪਟੇਲ ਜੋ ਐਫਬੀਆਈ ਦੇ ਡਾਇਰੈਕਟਰ ਆ ਉਹਨਾਂ ਨੂੰ ਜਵਾਬ ਦੇਣਾ ਪਊਗਾ। ਦੂਸਰੇ ਪਾਸੇ ਮਾਰਕੋ ਰੂਬੀਓ ਜੋ ਸੈਕਟਰੀ ਆਫ ਸਟੇਟ ਆ ਉਹ ਕਹਿੰਦੇ ਆ ਵੀ ਜੇ ਕਰਕ ਦੀ ਕਿਲਿੰਗ ਨੂੰ ਲੈ ਕੇ ਕੋਈ ਵੀ ਮਜ਼ਾਕ ਕਰਦਾ ਆ ਜਾਂ ਉਹ ਇਹ ਕਹਿੰਦਾ ਹੈ ਵੀ ਹਾਂ ਠੀਕ ਹੋਇਆ, ਸੋ ਉਹਨਾਂ ਦੇ ਜਿਹੜੇ ਵੀਜ਼ੇ ਆ ਉਹ ਰਿਵੋਕ ਕੀਤੇ ਜਾਣਗੇ ਤੇ ਉਹਨਾਂ ਨੂੰ ਡਿਪੋਰਟ ਵੀ ਕੀਤਾ ਜਾਊਗਾ, ਜਿਹੜੇ ਬਾਹਰਲੇ ਲੋਕ ਹੋਰ ਮੁਲਕਾਂ ਤੋਂ ਆ ਕੇ ਇੱਥੇ ਵਸੇ ਹੋਏ ਹੈਗੇ ਆ। ਸੋ ਜੋ ਫਸਟ ਅਮੈਂਡਮੈਂਟ ਨੂੰ ਲੈ ਕੇ ਜਿਹੜੇ ਇਮੀਗ੍ਰੇਸ਼ਨ ਐਡਵੋਕੇਟਸ ਆ ਉਹ ਕਹਿੰਦੇ ਵੀ ਇਹ ਤਾਂ ਇੰਪਿੰਗਿੰਗ ਆਫ ਫ੍ਰੀ ਸਪੀਚ ਆ, ਫ੍ਰੀ ਸਪੀਚ ਦੇ ਉਲਟ ਹੈਗਾ ਆ। ਪਰ ਆਪਾਂ ਜਿਹੜੇ ਪਿਛਲੇ ਦਿਨਾਂ ਤੋਂ ਜਿੰਨੀਆਂ ਵੀ ਖਬਰਾਂ ਆ ਰਹੀਆਂ ਕਿ ਜਿਹੜਾ ਇੱਕ ਡਾਕਟਰ ਨੂੰ ਜਿਹੜਾ ਆ ਫਾਇਰ ਕਰ ਦਿੱਤਾ ਗਿਆ, ਕਈ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਫਾਇਰ ਕਰ ਦਿੱਤਾ ਗਿਆ। ਕੈਲੀਫੋਰਨੀਆ ਦੇ ਵਿੱਚ ਵੀ ਇੱਕ ਜਿਹੜੇ ਪ੍ਰੋਫੈਸਰ ਆ ਇੱਕ ਪ੍ਰਿਜ਼ਨੋ ਸਟੇਟ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਕਮੈਂਟ ਪਾਏ ਸੀ ਇੱਦਾਂ ਦੇ ਤੇ ਉਹਨਾਂ ਨੂੰ ਵੀ ਜਿਹੜਾ ਆ ਫਾਇਰ ਕਰ ਦਿੱਤਾ ਗਿਆ ਹੈਗਾ। ਕਹਿੰਦੇ ਯੂਨੀਵਰਸਿਟੀ ਨੇ ਇਮੀਡੀਏਟ ਇਨਵੈਸਟੀਗੇਸ਼ਨ ਸ਼ੁਰੂ ਕੀਤੀ, ਪ੍ਰਿਜ਼ਨੋ ਸਟੇਟ ਯੂਨੀਵਰਸਿਟੀ, ਤੇ ਅਸੀਂ ਕੰਡੈਮ ਕਰਦੇ ਹਾਂ ਬਹੁਤ ਹੀ ਸਖਤ ਸ਼ਬਦਾਂ ਦੇ ਵਿੱਚ ਤੇ ਜਿੱਦਾਂ ਦੀ ਜਿਹੜੀ ਭਾਸ਼ਾ ਆ ਉਹ ਵਾਇਲੈਂਸ ਨੂੰ ਪ੍ਰਮੋਟ ਕਰਨ ਲਈ ਵਰਤੀ ਗਈ ਆ। ਇਹ ਜਿਹੜੇ ਆ ਇਹ ਅਲਾਉ ਨਹੀਂ ਕੀਤਾ ਜਾਊਗਾ ਪ੍ਰਿਜ਼ਨੋ ਸਟੇਟ ਯੂਨੀਵਰਸਿਟੀ। ਸੋ ਪ੍ਰਿਜ਼ਨੋ ਸਟੇਟ ਯੂਨੀਵਰਸਿਟੀ ਦਾ ਜਿਹੜਾ ਪ੍ਰੋਫੈਸਰ ਆ ਉਸ ਦੀ ਵੀ ਜਿਹੜੀ ਛੁੱਟੀ ਆ ਕਰ ਦਿੱਤੀ ਗਈ ਹੈਗੀ ਆ। ਪਰ ਬਹੁਤ ਸਾਰੇ ਲੋਕ ਦੇਖੋ ਕਿ ਕਲੀਅਰ ਕਰ ਰਹੇ ਹੈਗੇ ਆ ਕਿ ਜਿਹੜਾ ਲੂਜ਼ੀ ਮਿਊਜ਼ੀਆਨੀ ਆ ਉਹਦੇ ਤੋਂ ਟੈਰਰਿਜ਼ਮ ਦੇ ਚਾਰਜਸ ਡ੍ਰੌਪ ਕਰ ਦਿੱਤੇ ਗਏ ਆ। ਸੋ ਸਪੋਰਟਰ ਜਿਹੜੇ ਆ ਉਹਦੇ ਅੱਜ ਕੋਰਟ ਦੇ ਬਾਹਰ ਸੀਗੇ ਤੇ ਕਾਫੀ ਜ਼ਿਆਦਾ ਜਿਹੜੇ ਆ ਉਹ ਖੁਸ਼ੀ ਮਨਾ ਰਹੇ ਵੀ ਉਹਦੇ ਤੇ ਕਿਸੇ ਤਰ੍ਹਾਂ ਦੇ ਟੈਰਰਿਜ਼ਮ ਚਾਰਜਸ ਨਹੀਂ ਲਾਏ ਗਏ। ਜੀ ਬਿਲਕੁਲ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਇਹ ਫਿਰ ਅਥਾਰਟੀਜ਼ਮ ਵਾਲਾ ਕੰਮ ਆ ਨਾ ਵੀ ਤੁਸੀਂ ਕਿਸੇ ਨੂੰ ਕੁਛ ਜਿਹੜਾ ਉਹ ਬੋਲਣ ਨਹੀਂ ਦੇਣਾ। ਜਦੋਂ ਤਾਂ ਚਾਰਲੀ ਕਰਕ ਬੋਲੇ ਫਿਰ ਤਾਂ ਕਹਿੰਦੇ ਠੀਕ ਸੀਗਾ, ਤੇ ਪਰ ਜੇ ਕੋਈ ਉਹਦੇ ਉਲਟ ਬੋਲੇ ਤਾਂ ਕਹਿੰਦੇ ਵੀ ਉਹ ਗੱਲ ਠੀਕ ਨਹੀਂ ਆ। ਜਦੋਂ ਪੁਲਿਸ ਵਾਲਾ ਕਿਸੇ ਨੂੰ ਮਾਰ ਦਿੰਦਾ ਸੀ ਉਦੋਂ ਕਹਿੰਦਾ ਸੀ ਵੀ ਉਹ ਡਿਜ਼ਰਵ ਕਰਦੇ ਆ, ਤੇ ਜਦੋਂ ਇਹਨੂੰ ਕੋਈ ਮਾਰ ਦੇ ਕਹਿ ਦੇਵੇ ਵੀ ਹਾਂ ਜੀ ਇਹ ਠੀਕ ਹੋਇਆ ਤੇ ਉਹ ਉਸ ਤਰੀਕੇ ਦੇ ਨਾਲ ਆ। ਆਪਾਂ ਕੋਈ ਇਹ ਨਹੀਂ ਕਹਿ ਰਹੇ ਵੀ ਉਹ ਪੁਲਿਸ ਵਾਲੇ ਦਾ ਉਹਨੂੰ ਮਾਰਨਾ ਜਾਂ ਇਹਨੂੰ ਮਾਰਨਾ ਦੋਨੋਂ ਚੀਜ਼ਾਂ ਜਿਹੜੀਆਂ ਠੀਕ ਆ ਦੋਨੋਂ ਹੀ ਗਲਤ ਜਿਹੜੀਆਂ ਚੀਜ਼ਾਂ ਹੈਗੀਆਂ ਆ। ਪਰ ਜੇ ਵਿਚਾਰ ਦੀ ਗੱਲ ਆ ਫਿਰ ਤਾਂ ਇਹ ਚੀਜ਼ ਏਦਾਂ ਹੀ ਆ। ਹੁਣ ਸਟੇਟ ਡਿਪਾਰਟਮੈਂਟ ਦਾ ਸ਼ਰੇਆਮ ਜਿਹੜਾ ਉਹ ਡਰਾਵਾ ਆ ਇਸ ਤਰੀਕੇ ਦੇ ਨਾਲ ਪਾ ਰਿਹਾ ਆ, ਸਿੱਧੀ ਚੇਤਾਵਨੀ ਜਿਹੜੀ ਉਹਨਾਂ ਨੇ ਦੇ ਦਿੱਤੀ ਆ ਵੀ ਜੇ ਕੋਈ ਬਾਹਰਲੇ ਮੁਲਕ ਵਾਲੇ ਆ ਕੇ ਇਸ ਤਰੀਕੇ ਨੂੰ ਉਹਨੂੰ ਸੈਲੀਬ੍ਰੇਟ ਜਿਹੜੇ ਉਹ ਕਰਨਗੇ ਸਾਡੇ ਫੈਲੋ ਸਿਟੀਜ਼ਨਸ ਦੀ ਜਿਹੜੀ ਉਹ ਡੈਥ ਨੂੰ ਜਿਹੜਾ ਉਹ ਲੈ ਕੇ, ਤਾਂ ਉਹਨਾਂ ਦੇ ਵੀਜ਼ੇ ਜਿਹੜੇ ਉਹ ਰਿਵੋਕ ਕੀਤੇ ਜਿਹੜੇ ਉਹ ਜਾਣਗੇ। ਸੋ ਆਈ ਹੋਪ ਰੱਬ ਨਾ ਕਰੇ ਏਦਾਂ ਦੀ ਕੋਈ ਹੋਰ ਵਾਇਲੈਂਸ ਹੋਵੇ, ਤੇ ਪਰ ਜਿਹੜੀ ਕੋਈ ਪੁਰਾਣੀਆਂ ਏਦਾਂ ਕੀਤੀਆਂ ਆ ਉਹਨਾਂ ਦੇ ਉੱਤੇ ਵੀ ਥੋੜਾ ਜਿਹਾ ਇਹਨਾਂ ਨੂੰ ਵਿਚਾਰ ਜਿਹੜਾ ਉਹ ਨਾਲ ਦੇ ਨਾਲ ਕਰ ਲੈਣਾ ਚਾਹੀਦਾ ਆ। ਸੋ ਜਿੱਦਾਂ ਇਹ ਕਹਿ ਰਹੇ ਆ ਵੀ ਚੈਰੀ ਪਿਕਿੰਗ ਵੀ ਹੋ ਰਹੀ ਆ, ਜਿਹੜਾ ਇਸ ਟਾਈਮ ਪੂਰਾ ਕਹਿ ਸਕਦੇ ਆ ਵੀ ਮਾਹੌਲ ਏਦਾਂ ਦਾ ਜਿਹੜਾ ਉਹ ਬਣ ਚੁੱਕਾ ਆ
ਵੀ ਲੈਫਟ ਇਸ ਟਾਈਮ ਨਿਸ਼ਾਨੇ ਦੇ ਉੱਤੇ ਪੂਰਾ ਜਿਹੜਾ ਉਹ ਆ ਚੁੱਕਾ ਹੈਗਾ ਹੈ ਤੇ ਪੂਰਾ ਮਾਹੌਲ ਜਿਹੜਾ ਇਸ ਤਰੀਕੇ ਦਾ ਬਣਿਆ ਆ। ਐਪਸਟੀਨ ਦੀਆਂ ਫਾਈਲਸ ਗਾਇਬ ਹੋ ਗਈਆਂ, ਗਾਇਬ ਤੋਂ ਭਾਵ ਵੀ ਉਹ ਚਰਚਾ ਜਿਹੜੀ ਉਹ ਬਿਲਕੁਲ ਰੁਕ ਗਈ। ਰਾਸ਼ਟਰਪਤੀ ਟਰੰਪ ਜਿਹੜੇ ਕਹਿੰਦੇ ਸੀ ਵੀ ਮੇਰੇ ਮੁੰਡਿਆਂ ਵਰਗਾ ਸੀਗਾ ਚਾਰਲੀ ਕਰਕ, ਅਗਲੇ ਦਿਨ ਯੈਂਕੀ ਸਟੇਡੀਅਮ ਦੇ ਵਿੱਚ ਨੱਚਦੇ ਵੀ ਜਿਹੜੇ ਉਹ ਨਜ਼ਰ ਆਏ। ਉਸ ਦੀ ਮੌਤ ਤੋਂ ਅਗਲੇ ਹੀ ਦਿਨ ਬਾਅਦ 9/11 ਵਾਲੇ ਦਿਨ ਜਿਹੜਾ ਉਹ ਮੈਚ ਸੀਗਾ ਯੈਂਕੀਜ਼ ਦਾ, ਉੱਥੇ ਉਹ ਵੀ ਵੀਡੀਓਜ਼ ਜਿਹੜੀਆਂ ਉਹ ਕਾਫੀ ਵਾਇਰਲ ਜਿਹੜੀਆਂ ਨਾਲ ਦੇ ਨਾਲ ਜਿਹੜੀਆਂ ਹੋ ਰਹੀਆਂ। ਸੋ ਸਿਆਸੀਕਰਨ ਹਰ ਇੱਕ ਚੀਜ਼ ਦਾ ਜਿਹੜਾ ਉਹ ਕਾਫੀ ਜ਼ਿਆਦਾ ਹੋ ਰਿਹਾ ਤੇ ਜਦੋਂ ਇਹਦਾ ਨਾਮ ਹੀ ਪੋਲੀਟੀਕਲ ਵਾਇਲੈਂਸ ਆ ਗਿਆ ਤਾਂ ਉਹ ਸਾਹਮਣੇ ਹੀ ਆ। ਜਿੱਦਾਂ ਹਰਜੋਤ ਸਿੰਘ ਜੀ ਕੱਲ੍ਹ ਤੁਸੀਂ ਦੱਸ ਰਹੇ ਸੀ ਵੀ ਯੂਟਾ ਦਾ ਗਵਰਨਰ ਤਾਂ ਇਹ ਕਹਿੰਦਾ ਵੀ ਮੈਂ ਅਰਦਾਸ ਕਰ ਰਿਹਾ ਸੀਗਾ ਵੀ ਇਹ ਬੰਦਾ ਆਪਣਾ ਨਾ ਹੋਵੇ, ਕੋਈ ਬਾਹਰ ਦਾ ਹੋਵੇ। ਸੋ ਉੱਥੋਂ ਤੁਸੀਂ ਆਪ ਭਾਵਨਾ ਸਮਝ ਸਕਦੇ ਆ ਵੀ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਵਗ ਰਹੀ। ਇਸ ਤਰ੍ਹਾਂ ਦੀ ਜਿਹੜੀ ਵਾਇਲੈਂਸ ਆ ਉਹ ਬਿਲਕੁਲ ਗਲਤ ਹੈਗੀ ਆ। ਆਪਾਂ ਤਾਂ ਕੁਝ ਕਹੀਏ ਕੁਝ ਸੁਣੀਏ ਵਾਲੀ ਗੱਲ ਉਹਨਾਂ ਨੂੰ ਭਾਸ਼ਾ ਦੀ ਆਪਾਂ ਹਮੇਸ਼ਾ ਡਿਸਕਸ ਕਰਦੇ ਆ। ਨਹੀਂ ਕਿਸੇ ਦੇ ਵਿਚਾਰ ਮਿਲਦੇ ਦੈਟਸ ਓਕੇ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹਦਾ ਜਵਾਬ ਜਿਹੜਾ ਵਾਇਲੈਂਸ ਦੀ ਦਿੱਤਾ ਜਾਵੇ। ਪਰ ਹਰ ਇੱਕ ਨੂੰ ਬੋਲਣ ਦੀ ਜਿਹੜੀ ਆਜ਼ਾਦੀ ਆ ਉਹ ਇਸ ਮੁਲਕ ਦੇ ਵਿੱਚ ਆ। ਇਸੇ ਕਰਕੇ ਦੁਨੀਆ ਦਾ ਹਰ ਇੱਕ ਬੰਦਾ ਜਿਹੜਾ ਆ ਉਹ ਅਮਰੀਕਾ ਦੇ ਵਿੱਚ ਆਉਣਾ ਚਾਹੁੰਦਾ ਹੈ। ਤੇ ਅਗਲੀ ਖਬਰ ਵੱਲ ਚੱਲੀਏ ਤੇ ਇਜ਼ਰਾਈਲ ਤੇ ਫਲਸਤੀਨੀਅਨ ਗਾਜ਼ਾ ਨੂੰ ਲੈ ਕੇ ਹੈ। ਅੱਜ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਹੀ ਹੈ ਕਿ ਇਜ਼ਰਾਈਲ ਦੀ ਮਿਲਟਰੀ ਨੇ ਆਲਰੇਡੀ ਗਰਾਊਂਡ ਇਨਵੇਜਨ ਸ਼ੁਰੂ ਕਰ ਦਿੱਤੀ ਆ ਗਾਜ਼ਾ ਸਿਟੀ ਦੇ ਵਿੱਚ ਤੇ ਲੋਕ ਧੜਾ ਧੜ ਗਾਜ਼ਾ ਦੇ ਵਿੱਚੋਂ ਬਾਹਰ ਜਾਣਾ ਸ਼ੁਰੂ ਹੋ ਰਿਹਾ ਹੈਗਾ। 33 ਲੋਕਾਂ ਦੇ ਮੌਤ ਦੀ ਵੀ ਜਿਹੜੀ ਖਬਰ ਆਈ ਹੈਗੀ ਆ। ਦੂਸਰੇ ਪਾਸੇ ਯੂਐਨ ਦੇ ਕਮਿਸ਼ਨ ਨੇ ਆਲਰੇਡੀ ਕਨਕਲੂਡ ਕਰ ਦਿੱਤਾ ਕਿ ਇਜ਼ਰਾਈਲ ਵਾਲੇ ਜੈਨੋਸਾਈਡ ਕਰ ਰਹੇ ਹੈਗੇ ਆ ਗਾਜ਼ਾ ਦੇ ਵਿੱਚ। ਕਹਿੰਦੇ ਕਿ 10% ਪੋਪੂਲੇਸ਼ਨ ਉੱਥੇ ਦੀ ਜਿਹੜੀ ਆ ਮਾਰੀ ਜਾ ਚੁੱਕੀ ਹੈਗੀ ਆ। ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹਦਾ ਜਿਹੜਾ ਬਹੁਤ ਜ਼ਿਆਦਾ ਜਿਹੜੀ ਕੰਡਮਨੇਸ਼ਨ ਹੋ ਰਹੀ ਹੈਗੀ ਆ ਤੇ ਇਹ ਵੀ ਹੋ ਰਹੀ ਆ ਵੀ ਜਿਹੜੇ ਹਮਾਸ ਵਾਲਿਆਂ ਨੇ ਬੰਦੇ ਫੜੇ ਆ ਉਹਨਾਂ ਨੂੰ ਵੀ ਛੱਡਣਾ ਚਾਹੀਦਾ ਹੈਗਾ ਆ। ਇੰਡੀਪੈਂਡੈਂਟ ਇਨਕੁਆਇਰੀ ਜੋ ਯੂਨਾਈਟਿਡ ਨੇਸ਼ਨ ਨੇ ਕੀਤੀ ਆ ਉਹਦੇ ਮੁਤਾਬਕ ਇਜ਼ਰਾਈਲ ਵਾਲਿਆਂ ਨੇ ਕਹਿੰਦੇ ਵੀ ਜੈਨੋਸਾਈਡ ਕਮਿਟ ਕੀਤਾ ਹੈਗਾ ਆ ਅਗੇਂਸਟ ਪੈਲਸਟੀਨੀਅਨਸ ਗਾਜ਼ਾ ਦੇ ਵਿੱਚ। ਤੇ ਕਹਿੰਦੇ ਵੀ ਇਹ 10% ਫਲਸਤੀਨੀ ਦੀ ਪੋਪੂਲੇਸ਼ਨ ਜਾਂ ਮਾਰੀ ਜਾ ਚੁੱਕੀ ਆ, ਉਹ ਫੱਟੜ ਹੋ ਚੁੱਕੀ ਆ ਜਦ ਦੀ ਜੰਗ ਸ਼ੁਰੂ ਹੋਈ ਆ ਗਾਜ਼ਾ ਏਰੀਆ। ਅਤੇ ਅੱਜ ਜਿਹੜੀ ਆ ਗਾਜ਼ਾ ਦੇ ਵਿੱਚ ਆਲਰੇਡੀ ਇਜ਼ਰਾਈਲ ਦੀ ਮਿਲਟਰੀ ਨੇ ਐਂਟਰ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਇਹ ਕਿਹਾ ਗਿਆ ਕਿ ਇਹਨੂੰ ਛੱਡ ਕੇ ਚਲੇ ਜਾਓ। ਪਰ ਇਜ਼ਰਾਈਲ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੈਤਨਯਾਹੂ ਆ ਉਹ ਕਿਸੇ ਦੀ ਗੱਲ ਸੁਣ ਨਹੀਂ ਰਹੇ। ਹਜੇ ਵੀ ਬਹੁਤ ਸਾਰੇ ਜਿਹੜੇ ਹੋਸਟੇਜਸ ਆ ਉਹ ਹਮਾਸ ਵਾਲਿਆਂ ਦੇ ਕੋਲ ਹੈਗੇ ਆ। ਇਜ਼ਰਾਈਲ ਦੇ ਲੋਕ ਵੀ ਬਹੁਤ ਸਾਰੇ ਜੋ ਵਿਰੋਧ ਕਰ ਰਹੇ ਆ ਵੀ ਇਹ ਨਹੀਂ ਸ਼ੁਰੂ ਕਰਨਾ ਚਾਹੀਦਾ, ਸਾਨੂੰ ਜਿਹੜੇ ਬੰਦੇ ਸਾਡੇ ਫੜੇ ਉਹ ਛੁਡਾਉਣੇ ਚਾਹੀਦੇ ਹੈਗੇ ਆ। ਗਾਜ਼ਾ ਸਟ੍ਰਿਪ ਦੇ ਵਿੱਚ ਕਹਿੰਦੇ ਵੀ ਇਜ਼ਰਾਈਲ 75% ਆਕੂਪਾਈ ਕਰ ਲੂਗਾ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਪੂਰੇ ਦਾ ਪੂਰਾ ਜਿਹੜਾ ਏਰੀਆ ਆ ਉਹ ਇਜ਼ਰਾਈਲ ਵਾਲਿਆਂ ਦੇ ਕੋਲ ਚਲੇ ਜਾਊਗਾ। ਟਰੰਪ ਉਹਨਾਂ ਨੇ ਇਹ ਕਿਹਾ, ਪ੍ਰੈਜ਼ੀਡੈਂਟ ਟਰੰਪ ਨੇ, ਵੀ ਮੈਨੂੰ ਜ਼ਿਆਦਾ ਪਤਾ ਨਹੀਂ ਹੈਗਾ ਕਿ ਗਾਜ਼ਾ ਦੇ ਵਿੱਚ ਜਿਹੜਾ ਇਹਨਾਂ ਦਾ ਅਫੈਂਸਿਵ ਆ ਉਹ ਚੱਲ ਰਿਹਾ ਹੈ। ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਅਮਰੀਕਾ ਦੀ ਸਰਕਾਰ ਜਿਹੜੀ ਆ ਉਹ ਕਿੱਥੇ ਖੜੀ ਹੈਗੀ ਆ। ਹਮਾਸ ਵਾਲਿਆਂ ਨੇ ਇਹ ਕਿਹਾ ਕਿ ਜੋ ਗਾਜ਼ਾ ਦੇ ਵਿੱਚ ਐਂਟਰੀ ਹੋ ਰਹੀ ਆ ਟੈਂਕਾਂ ਦੇ ਨਾਲ, ਤੋਪਾਂ ਦੇ ਨਾਲ, ਡਰੋਨਸ ਦੇ ਨਾਲ, ਇਹ ਇੱਕ ਬਹੁਤ ਹੀ ਜਿਹੜਾ ਅਨਪ੍ਰੈਸੀਡੈਂਟਡ ਤੇ ਬਾਰਬੈਰਿਕ ਐਕਟ ਹੈਗਾ ਆ। ਸੋ ਇੱਕ ਪਾਸੇ ਤਾਂ ਸਾਰੇ ਸੋਚ ਰਹੇ ਸੀ ਵੀ ਜਿਹੜੀ ਲੜਾਈ ਘਟੂਗੀ, ਖਤਮ ਹੋਊਗੀ, ਪਰ ਹੁਣ ਇਹ ਲੱਗ ਰਿਹਾ ਵੀ ਨਹੀਂ, ਜੋ ਇਜ਼ਰਾਈਲ ਵਾਲੇ ਆ ਪੂਰਾ ਕਬਜ਼ਾ ਉੱਤੇ ਕਰ ਹੀ ਲੈਣਗੇ। ਕਤਰ ਨੇ ਇਹ ਕਿਹਾ ਆ ਵੀ ਗਾਜ਼ਾ ਦੇ ਵਿੱਚ ਜਿਹੜਾ ਐਂਟਰ ਹੋਣਾ ਉਹ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਮਾੜਾ ਜਿਹੜਾ ਵਿਚਾਰ ਆ ਉਹਨਾਂ ਦਾ, ਬਹੁਤ ਹੀ ਮਾੜਾ ਕੰਮ ਆ। ਜਦ ਕਿ ਇੱਕ ਪਾਸੇ ਜੋ ਹਮਾਸ ਵਾਲਿਆਂ ਦੇ ਨਾਲ ਗੱਲਬਾਤ ਵੀ ਚੱਲ ਰਹੀ ਹੈਗੀ ਆ। ਪਿਛਲੇ ਦਿਨਾਂ 'ਚ ਕਤਰ ਦੇ ਵਿੱਚ ਵੀ ਜਿਹੜਾ ਇਜ਼ਰਾਈਲ ਵਾਲਿਆਂ ਨੇ ਅਟੈਕ ਕੀਤਾ ਸੀ ਹਮਾਸ ਦੇ ਕੁਝ ਲੋਕਾਂ ਤੇ, ਪਰ ਉਹਨਾਂ ਦੇ ਜਿਹੜੇ ਲੀਡਰ ਸੀ ਉਹ ਬਚ ਗਏ ਹੈਗੇ ਆ। ਗਾਜ਼ਾ ਸਿਟੀ ਦੇ ਜਿਹੜੇ ਰਹਿਣ ਵਾਲੇ ਲੋਕ ਆ ਉਹ ਇਹ ਕਹਿ ਰਹੇ ਆ ਕਿ ਇੰਨੀ ਤੇਜ਼ੀ ਦੇ ਨਾਲ ਬੰਬਾਰਡਮੈਂਟ ਹੋ ਰਹੀ ਆ ਕਿ ਸਿਰਫ ਪੂਰਾ ਡਰ ਵਾਲਾ ਮਾਹੌਲ ਹੀ ਉੱਥੇ ਜਿਹੜਾ ਬਣਾਇਆ ਗਿਆ ਹੈਗਾ ਤਾਂ ਕਿ ਲੋਕ ਉੱਥੋਂ ਛੱਡ ਕੇ ਭੱਜ ਜਾਣ। ਪੂਰੀ ਦੀ ਪੂਰੀ ਪੋਪੂਲੇਸ਼ਨ ਜਿਹੜੀ ਗਾਜ਼ਾ ਦੇ ਵਿੱਚ ਆ ਉਹ ਚੇਂਜ ਹੋ ਚੁੱਕੀ ਹੈਗੀ ਆ। ਕਹਿੰਦੇ ਵੀ ਗਾਜ਼ਾ ਦੇ ਵਿੱਚ 4.5 ਲੱਖ ਦੇ ਕਰੀਬ ਲੋਕ ਰਹਿੰਦੇ ਸੀ ਜਦੋਂ ਜੰਗ ਸ਼ੁਰੂ ਹੋਈ, ਉਸ ਤੋਂ ਪਹਿਲਾਂ। ਤੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਉੱਥੋਂ ਛੱਡ ਕੇ ਚਲੇ ਗਏ। ਯੂਐਨ ਦੇ ਕਮਿਸ਼ਨ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਇਜ਼ਰਾਈਲ ਕਮਿਟ ਕਰ ਰਿਹਾ ਹੈ ਜੈਨੋਸਾਈਡ ਗਾਜ਼ਾ ਦੇ ਵਿੱਚ।
ਇਹ ਜਿਹੜੇ ਉਹ ਸਾਹਮਣੇ ਆ। ਨੇਤਨਿਆਹੂ ਦੀ ਤੁਸੀਂ ਹਰਜੋਤ ਦੀ ਗੱਲ ਕਰ ਰਹੇ ਸੀਗੇ ਨਾ, ਉਹਨੇ ਕੱਲ ਇੱਕ ਕਾਂਗਰਸ ਦੇ ਜਿਹੜੇ ਦੋਨਾਂ ਹੀ ਪਾਰਟੀਆਂ ਦੇ ਜਿਹੜੇ ਬੰਦੇ ਪਹੁੰਚੇ ਹੋਏ ਸੀਗੇ, ਤਾਂ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਪਤਾ ਨਹੀਂ ਹੁਣੇ ਧਮਕੀ ਦੱਸੋ ਵੇਖੀ ਜਾਵੇ ਜਾਂ ਕਿਸ ਹਿਸਾਬ ਦੇ ਨਾਲ ਉਹਨਾਂ ਨੇ ਕਿਹਾ, ਕਹਿੰਦੇ ਵੀ ਸਾਰੇ ਕੋਲ ਫੋਨ ਹੈਗੇ ਆ ਨਾ, ਸੋ ਯੂ ਹੈਵ ਪਾਰਟ ਆਫ ਇਜ਼ਰਾਈਲ ਇਨ ਯੂ, ਵੀ ਤੁਹਾਡੇ ਕੋਲ ਕੁਛ ਨਾ ਕੁਛ ਇਜ਼ਰਾਈਲ ਦਾ ਜਿਹੜਾ ਹਿੱਸਾ ਇੱਕ ਹਿਸਾਬ ਦੇ ਨਾਲ ਇਹ ਹੈਗਾ ਆ। ਇਹ ਹੁਣ ਇਹ ਨਹੀਂ ਪਤਾ ਵੀ ਹਿਜ਼ਬੁੱਲਾ ਦੇ ਜਿੱਦਾਂ ਆਪਰੇਟਿਵਸ ਨੂੰ ਚੱਕਿਆ ਸੀ, ਕਿਤੇ ਇਹ ਧਮਕੀ ਉਹ ਇਸ ਦੇ ਵਿੱਚ ਲੁਕੀ ਹੈਗੀ ਆ ਵੀ ਜੇ ਤੁਸੀਂ ਕੁਝ ਬਾੜਾ ਖੱਬੇ ਸੱਜੇ ਜਾਣ ਦੀ ਕੀਤੀ ਤਾਂ ਫਿਰ ਅਸੀਂ ਤੁਹਾਡੇ ਕੰਟਰੋਲ ਜਿਹੜਾ ਉਹ ਕਰ ਸਕਦੇ ਹਾਂ, ਜਾਂ ਫਿਰ ਜਿਹੜੇ ਵੱਖ-ਵੱਖ ਇਹਨਾਂ ਦੇ ਸਪਾਈਵੇਅਰ ਆ ਉਹਦਾ ਇਸ਼ਾਰਾ ਜਿਹੜਾ ਉਹ ਕਰ ਰਹੇ ਸੀਗੇ ਵੀ ਇਹਨਾਂ ਫੋਨਸ ਦੇ ਜ਼ਰੀਏ ਅਸੀਂ ਤੁਹਾਡੇ ਉੱਤੇ ਜਿਹੜੀ ਉਹ ਨਜ਼ਰ ਰੱਖੀ ਬੈਠੇ ਆ। ਸੋ ਹੁਣ ਤੋਂ ਕੁਝ ਘੰਟੇ ਪਹਿਲਾਂ UN ਦੇ ਕਮਿਸ਼ਨ ਨੇ ਕਿਹਾ ਵੀ ਇਜ਼ਰਾਈਲ ਦੇ ਦੁਆਰਾ ਜੈਨੋਸਾਈਡ ਕੀਤਾ ਜਾ ਰਿਹਾ ਆ ਗਾਜ਼ਾ ਦੇ ਵਿੱਚ। ਇੰਡੀਪੈਂਡੈਂਟ UN ਦੀ ਇਨਕੁਆਇਰੀ ਆ ਉਹ ਕਨਕਲੂਡ ਹੋਈ ਆ ਪਹਿਲੀ ਵਾਰ, ਤੇ ਇਹ ਆਖਿਆ ਗਿਆ 72 ਪੇਜਾਂ ਦੀ ਜਿਹੜੀ ਰਿਪੋਰਟ ਆ ਉਹ ਰਿਲੀਜ਼ ਕੀਤੀ ਗਈ ਆ ਅੱਜ ਕਮਿਸ਼ਨ ਦੇ ਦੁਆਰਾ। ਇਹ ਜਿਹੜਾ ਕਮਿਸ਼ਨ ਆ UN ਹਿਊਮਨ ਰਾਈਟ ਕਾਉਂਸਲ HRC, ਇਹ ਸੈਟਅਪ ਕੀਤਾ ਗਿਆ ਸੀਗਾ, ਤੇ ਉਹਨੇ ਜਿਹੜਾ ਇਹ ਪਾਇਆ ਆ ਵੀ ਇਜ਼ਰਾਈਲ ਦੇ ਦੁਆਰਾ 4 ਜੈਨੋਸਾਈਡਲ ਐਕਟ ਉੱਥੇ ਕਮਿਟ ਕੀਤੇ ਗਏ ਆ, ਜਿਹੜੀ 7 ਅਕਤੂਬਰ 2023 ਦੇ ਹਮਾਸ ਦੇ ਹਮਲੇ ਤੋਂ ਬਾਅਦ ਦੇ ਵਿੱਚ। ਕਹਿੰਦੇ ਵੀ ਇਜ਼ਰਾਈਲ ਦੀ ਮਿਲਟਰੀ ਦੇ ਦੁਆਰਾ ਜਿਹੜਾ ਜੋ ਕੈਂਪੇਨ ਆ ਉਹ ਲਾਂਚ ਕੀਤਾ ਗਿਆ ਸੀਗਾ। ਸੋ ਹਰਜੋਤ ਸਿੰਘ ਜੀ, ਹੁਣ ਤਾਂ UN ਵੀ ਜਿਹੜੀ ਉਹ ਇਹ ਆਖਣ ਲੱਗ ਗਈ ਆ, ਮਿਲਦਾ 150 ਤੋਂ ਵੱਧ ਜਾਂ 150 ਦੇ ਤਕਰੀਬਨ ਜਿਹੜੇ ਮੁਲਕ ਆ ਉਹਨਾਂ ਨੇ ਪੈਲਸਤੀਨ ਨੂੰ ਇੱਕ ਵੱਖਰੇ ਮੁਲਕ ਦੇ ਦਰਜੇ ਦੇ ਤੌਰ ਦੇ ਉੱਤੇ, ਵੱਖਰੀ ਸਟੇਟ ਦੇ ਤੌਰ ਦੇ ਉੱਤੇ ਮਾਨਤਾ ਜਿਹੜੀ ਉਹ ਦੇ ਰਹੇ ਹੈਗੇ ਆ। ਸੋ ਗਾਜ਼ਾ ਦੀ ਹੈਲਥ ਮਿਨਿਸਟਰੀ ਦੇ ਮੁਤਾਬਕ 65,000 ਪੈਲਸਤੀਨੀ ਹੁਣ ਤੱਕ 7 ਅਕਤੂਬਰ ਤੋਂ ਬਾਅਦ ਚ ਮਾਰ ਚੁੱਕੇ ਆ। ਸੋ ਕਈ ਸਾਲਾਂ ਤੱਕ ਇਜ਼ਰਾਈਲ ਦੇ ਦੁਆਰਾ HRC ਜਿਹੜੀ ਹਿਊਮਨ ਰਾਈਟ ਕਮਿਸ਼ਨ ਆ ਉਸ ਦੇ ਉੱਤੇ ਦੋਸ਼ ਲਾਉਂਦੇ ਰਹੇ ਆ ਵੀ ਇਹ ਐਂਟੀ ਇਜ਼ਰਾਈਲ ਬਾਇਸ ਜਿਹੜਾ ਉਹ ਰੱਖਦੇ, ਐਂਟੀ ਸੈਮਿਟਿਜ਼ਮ, ਕੋਈ ਵੀ ਇਜ਼ਰਾਈਲ ਦੇ ਉੱਤੇ ਬੋਲਦਾ ਆ ਤਾਂ ਐਂਟੀ ਸੈਮਿਟਿਜ਼ਮ ਦਾ ਥੱਬਾ ਜਿਹੜਾ ਝੱਟ ਦੇਣੀ ਉਹਦੇ ਉੱਤੇ ਇਹਨਾਂ ਦੁਆਰਾ ਜਿਹੜਾ ਉਹ ਲਾ ਦਿੱਤਾ ਜਾਂਦਾ ਹੈਗਾ ਆ। ਇਥੋਂ ਤੱਕ ਵੀ ਆਪਾਂ ਦੇਖਿਆ ਸੀਗਾ ਵੀ UN ਦੇ ਬਹੁਤ ਸਾਰੇ ਅਧਿਕਾਰੀਆਂ ਦੇ ਵੀਜ਼ੇ ਤੱਕ ਨਹੀਂ ਲਾਏ ਜਾਂਦੇ ਇਜ਼ਰਾਈਲ ਦੇ ਵਿੱਚ। ਸੋ ਇਹ ਵੀ ਆਪਾਂ ਦੇਖਿਆ ਹੈ। ਸੋ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਇਸ ਟਾਈਮ ਪੂਰਾ ਸਾਥ ਦਿੱਤਾ ਜਾ ਰਿਹਾ, ਤੇ ਜਿੱਦਾਂ ਤੁਸੀਂ ਇਹ ਵੀ ਜ਼ਿਕਰ ਕੀਤਾ ਵੀ ਇਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਇਸ ਟਾਈਮ ਉਹ ਕੀ ਜਿਹੜਾ ਉਹ ਕਰ ਰਹੇ ਆ, ਜਦ ਉਹਨਾਂ ਨੂੰ ਉਸ ਦੇ ਬਾਰੇ ਪੁੱਛਿਆ ਗਿਆ ਸੀਗਾ। ਪਿਛਲੇ ਹਫਤੇ ਹੀ US ਦੇ ਜਿਹੜੇ ਸੈਨੇਟਰਸ ਕ੍ਰਿਸ ਵੈਨ ਹਾਲਨ ਤੇ ਜੈਫ ਮਰਕਲੇ, ਉਹਨਾਂ ਨੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਿਆਹੂ ਦੀ ਸਰਕਾਰ ਦੇ ਬਾਰੇ ਕਿਹਾ ਵੀ ਇੰਪਲੀਮੈਂਟ ਕਰ ਰਹੇ ਨੇ ਪਲਾਨ ਵੀ ਐਥਨੀਕਲੀ ਕਲੀਨਜ਼ ਕਰ ਰਹੇ ਨੇ ਗਾਜ਼ਾ ਨੂੰ ਪੈਲਸਟੀਨੀਅਨਸ ਤੋਂ। ਸੋ ਤੇ ਕਹਿੰਦੇ US ਇਸ ਟਾਈਮ ਕੰਪਲਿਸਿਟ ਆ, ਵੀ ਉਹ ਇੱਕ ਹਿਸਾਬ ਦੇ ਨਾਲ ਮੂੰਹ ਪਰੇ ਨੂੰ ਕਰਕੇ ਜਿਹੜਾ ਉਹ ਦੇਖ ਰਿਹਾ, ਆਪਣੇ ਆਪ ਨੂੰ ਹਿਊਮਨ ਰਾਈਟ ਦਾ ਜਿਹੜਾ ਸੇਵੀਅਰ ਕਹਿਣ ਵਾਲਾ ਜਿਹੜਾ US ਆ, ਜੋ ਇਨਸਾਈਡ ਚੱਲ ਰਿਹਾ ਤੇ ਜੋ ਆਊਟਸਾਈਡ ਚੱਲ ਰਿਹਾ, ਉਹਦੇ ਬਾਰੇ ਜਦ ਕੰਪਲਿਸਿਟ ਹੋ ਕੇ ਰਹਿੰਦੇ ਆ ਤਾਂ ਫਿਰ ਇਹ ਸਿਚੁਏਸ਼ਨ ਚੰਗੀ ਜਿਹੜੀ ਉਹ ਨਜ਼ਰ ਨਹੀਂ ਆਉਂਦੀ। ਪਰ ਅੱਜ UN ਦੀ ਹਿਊਮਨ ਰਾਈਟ ਕਮਿਸ਼ਨ ਨੇ 72 ਪੇਜਾਂ ਦੀ ਰਿਪੋਰਟ ਚ ਕਿਹਾ ਵੀ 4 ਐਕਟ ਆਫ ਜੈਨੋਸਾਈਡ ਉਹ ਜਿਹੜੇ ਗਾਜ਼ਾ ਦੇ ਵਿੱਚ ਇਜ਼ਰਾਈਲ ਦੁਆਰਾ ਕੀਤੇ ਜਾ ਰਹੇ। ਹਾਂਜੀ ਸਰ, ਸਤਿ ਸ਼੍ਰੀ ਅਕਾਲ। ਨੇ ਕਿਹਾ ਵੀ 4 ਤਰ੍ਹਾਂ ਦੇ ਠੀਕ ਹੈ, ਜੈਨੋਸਾਈਡ ਕੀਤੇ ਗਏ ਨੇ। ਠੀਕ ਹੈ ਜੀ ਹਰਜੋਤ ਸਿੰਘ। UN ਨੇ ਕਿਹਾ ਵੀ 4 ਤਰ੍ਹਾਂ ਦੇ ਜਿਹੜੇ ਜੈਨੋਸਾਈਡ ਆ ਉਹ ਇਜ਼ਰਾਈਲ ਦੇ ਵਿੱਚ ਕੀਤੇ ਗਏ ਹੈਗੇ ਆ। ਵੀ ਮਾਰਿਆ ਗਿਆ ਆ, ਜਰਨਲਿਸਟ ਨੂੰ ਮਾਰਿਆ ਗਿਆ ਆ, ਹਸਪਤਾਲ ਤੋੜੇ ਭੰਨੇ ਗਏ ਹੈਗੇ ਆ। ਪਿਛਲੇ 1 ਮਹੀਨੇ ਦੇ ਵਿੱਚ 1800 ਬਿਲਡਿੰਗ ਪੂਰੀ ਤਰ੍ਹਾਂ ਜਿਹੜੀਆਂ ਆ ਇਜ਼ਰਾਈਲ ਵਾਲਿਆਂ ਦੀ ਗਾਜ਼ਾ ਦੇ ਵਿੱਚ ਜਿਹੜੀਆਂ ਆ ਉਹ ਤਬਾਹ ਕਰ ਦਿੱਤੀਆਂ ਗਈਆਂ। ਹਮਾਸ ਦੀ ਲੀਡਰਸ਼ਿਪ ਤੇ ਕਤਰ 'ਚ ਅਟੈਕ ਹੋਇਆ ਸੀ। ਇਹ ਦੂਸਰੇ ਮੁਲਕ 'ਚ ਜਾ ਕੇ ਕਹਿੰਦੇ ਵੀ ਜਿਹੜੀ ਇੰਟਰਫੀਰੈਂਸ ਆ ਉਹ ਕੀਤੀ ਗਈ ਹੈਗੀ ਆ। ਸੋ ਕਮਿਸ਼ਨ ਨੇ ਇਹ ਕਿਹਾ ਵੀ ਬਹੁਤ ਸਾਰੀਆਂ ਉਦਾਹਰਨਾਂ ਜਿੱਥੇ ਪੈਲਸਤੀਨੀਅਨ ਸਿਵਿਲੀਅਨਸ ਨੂੰ, ਜਰਨਲਿਸਟ ਨੂੰ, ਹੈਲਥ ਕੇਅਰ ਪ੍ਰੋਫੈਸ਼ਨਲਸ ਨੂੰ, ਹਿਊਮਨਿਟੇਰੀਅਨ ਵਰਕਰਸ ਨੂੰ ਡਾਇਰੈਕਟਲੀ ਜਿਹੜਾ ਆ ਮਾਰਿਆ ਗਿਆ ਹੈਗਾ ਆ। ਸੋ ਇਹ ਘਰਾਂ ਦੇ ਵਿੱਚ, ਹਸਪਤਾਲਾਂ ਦੇ ਵਿੱਚ, ਸਕੂਲਾਂ ਦੇ ਵਿੱਚ, ਧਾਰਮਿਕ ਸਥਾਨਾਂ ਦੇ ਵਿੱਚ ਇਹ ਜਿਹੜੀ ਰਿਪੋਰਟ ਆ ਜਨਵਰੀ 2024 ਦੇ ਵਿੱਚ ਇੱਕ 5 ਸਾਲਾਂ ਦਾ ਹਿੰਦ ਰਾਜ਼ਾਬ ਤੇ ਉਹਦੀ ਜਿਹੜੇ ਪੂਰੇ ਦਾ ਪੂਰਾ ਪਰਿਵਾਰ ਆ ਉਹ ਸਿਕਿਉਰਿਟੀ ਫੋਰਸਿਸ ਨੇ ਮਾਰ ਦਿੱਤਾ ਸੀਗਾ। ਇਹ ਵੀ ਰਿਪੋਰਟ 'ਚ ਦੱਸਿਆ ਗਿਆ ਆ ਕਿ ਜਾਣ ਬੁੱਝ ਕੇ ਜਿਹੜੇ ਕਈ ਲੋਕ ਮਾਰੇ ਗਏ ਜਿੱਥੋਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਖਤਰਾ ਵੀ ਨਹੀਂ ਸੀਗਾ। ਕਈ ਲਾਈਨ 'ਚ ਲੱਗੇ ਹੋਏ ਸੀਗੇ ਫੂਡ ਲੈਣ ਦੇ ਲਈ। ਸੋ ਬਹੁਤ ਹੀ ਕਾਫੀ ਡਰਾਵਣੀ ਜਿਹੜੀ ਪਿਕਚਰ ਆ UN ਨੇ ਪੇਸ਼ ਕੀਤੀ ਹੈਗੀ ਆ। ਪਰ ਇਜ਼ਰਾਈਲ ਦੀ ਮਿਲਟਰੀ ਖੁਦ ਮੰਨਦੀ ਆ ਵੀ ਜਿੰਨੀ ਗਾਜ਼ਾ ਦੀ ਪੋਪੂਲੇਸ਼ਨ ਆ ਉਹਦਾ ਲੈਸ ਦੈਨ 1%
ਹਮਾਸ ਦੇ ਮਿਲੀਟੈਂਟ ਆ, ਮੇਬੀ 3000 ਦੇ ਕਰੀਬ। ਸੋ ਉਹਨਾਂ ਨੂੰ ਫੰਡ ਦੇ ਲਈ ਪੂਰੇ ਦਾ ਪੂਰਾ ਜਿਹੜਾ ਸ਼ਹਿਰ ਆ ਉਹਦੇ ਤੇ ਕਬਜ਼ਾ ਕਰ ਲੈਣਾ ਤੇ ਉੱਥੋਂ ਲੋਕਾਂ ਨੂੰ ਪੂਰੀ ਤਰ੍ਹਾਂ ਭਜਾ ਦੇਣਾ। ਇਹ ਹੁਣ ਜਿਹੜਾ UNO ਆ ਇਹਦੇ ਬਾਰੇ ਪੂਰੀ ਤਰ੍ਹਾਂ ਬੋਲ ਰਿਹਾ। ਦੂਸਰੇ ਪਾਸੇ ਇਹ ਵੀ ਕਹਿ ਰਿਹਾ ਵੀ ਦੇਖੋ ਹੁਣ ਜਦੋਂ ਰਸ਼ੀਆ ਨੇ ਯੂਕਰੇਨ ਤੇ ਹਮਲਾ ਕੀਤਾ ਸੀ ਤਾਂ ਰਸ਼ੀਆ ਨੂੰ ਕੱਢ ਦਿੱਤਾ ਗਿਆ ਸੀ ਬਾਹਰ, ਤੇ ਹੁਣ ਇਜ਼ਰਾਈਲ ਨੂੰ ਕੱਢਣ ਦੀ ਕੋਈ ਗੱਲ ਨਹੀਂ ਕਰਦਾ ਹੈਗਾ। ਸੋ ਇਹ ਜਿਹੜਾ ਮਾਹੌਲ ਹੈ, 140 ਦੇ ਕਰੀਬ ਜਿਹੜੇ ਮੁਲਕ ਆ ਉਹ ਇਸ ਹੱਕ ਦੇ ਵਿੱਚ ਆਏ ਸੀ। ਇਸ ਜਿਹੜਾ UN ਦੀ ਰਿਪੋਰਟ ਆਈ ਆ ਉਹਦੇ ਹੱਕ ਦੇ ਵਿੱਚ ਉਹਨਾਂ ਨੇ ਜਿਹੜੀ ਆਪਣੀ ਹਾਂ ਕੀਤੀ ਹੈ। ਜੀ, ਤੇ ਹਰਜੀਤ ਸਿੰਘ ਜੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ ਅਪਡੇਟ ਅਮਰੀਕਾ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਜੀ ਅਗਲੀਆਂ ਜਿਹੜੀਆਂ ਖਬਰਾਂ ਦੇ ਵੱਲ ਵੱਧਦੇ ਹਾਂ। ਇੱਕ ਬੇ ਏਰੀਏ ਦਾ ਸੈਲੀਬ੍ਰਿਟੀ ਸ਼ੈਫ, ਉਸਨੇ ਇੱਕ ਨਹੀਂ ਦੋ ਨਹੀਂ, ਕਹਿੰਦੇ ਵੀ ਇੱਕ ਦਿਨ ਦੇ ਵਿੱਚ 3 ਬੈਂਕ ਰੌਬ ਕਰ ਲਏ ਤੇ ਹੁਣ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਜਿਹੜਾ ਆ ਉਹ ਦੱਸ ਰਹੀ ਆ। ਕਹਿੰਦੇ ਵੀ ਇਹ ਪਿਛਲੇ ਹਫਤੇ ਗ੍ਰਿਫਤਾਰੀ ਜਿਹੜੀ ਉਹ ਹੋਈ ਆ। ਸੈਨ ਫਰਾਂਸਿਸਕੋ ਦੇ ਬੈਂਕ ਜਿਹੜੇ ਇੱਕ ਦਿਨ ਦੇ ਵਿੱਚ 3 ਜਿਹੜੇ ਬੰਦੇ ਨੇ ਲੁੱਟ ਲਏ। 62 ਸਾਲਾ ਵੈਲੈਂਟੀਨੋ ਜਿਹੜਾ ਉਹ ਸੀਗਾ ਤੇ 10 ਸਤੰਬਰ ਨੂੰ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀਗਾ। ਕਹਿੰਦੇ ਵੀ ਇਹਨੇ ਪਾਸ ਕਿਤੇ ਨੋਟ ਡਿਮਾਂਡ ਕੀਤੀ ਬੈਂਕ ਟੈਲਰਸ ਨੂੰ ਵੀ ਮਨੀ ਜਿਹੜੀ ਆ ਉਹ ਫੜਾ ਦੇ। ਤੇ ਕਹਿੰਦੇ ਵੀ ਇਵੈਂਚੁਅਲੀ ਜਿਹੜਾ ਪਹਿਲਾ ਇਨਸੀਡੈਂਟ ਆ ਉਹ ਤਕਰੀਬਨ ਬਾਅਦ ਦੁਪਹਿਰ 12 ਵਜੇ ਜਿਹੜਾ ਉਹ ਵਾਪਰਿਆ। ਚਾਈਨਾ ਟਾਊਨ ਦੇ ਇੱਕ ਬੈਂਕ ਦੇ ਵਿੱਚ ਉਸਨੇ ਇੰਪਲਾਈ ਤੋਂ ਮਨੀ ਜਿਹੜੀ ਉਹ ਡਿਮਾਂਡ ਕੀਤੀ। ਕੈਸ਼ ਜਿਹੜਾ ਉਸ ਨੂੰ ਮਿਲ ਗਿਆ। 2 ਹੋਰ ਬੈਂਕ ਜਿਹੜੇ ਸੈਂਟਰਲ ਡਿਸਟ੍ਰਿਕਟ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੀ ਜਿਹੜੇ ਉਹ ਲੁੱਟੇ ਗਏ। ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਤੇ ਕਮਿਊਨਿਟੀ ਟਿਪਸ ਦੀ ਮਦਦ ਦੇ ਨਾਲ ਇਨਵੈਸਟੀਗੇਟਰਸ ਨੇ ਆਇਡੈਂਟੀਫਾਈ ਕੀਤਾ ਵੀ ਲੂਚਨ ਉਹ ਸਸਪੈਕਟ ਆ ਤੇ ਉਸ ਨੂੰ ਵਿਦਆਊਟ ਐਨੀ ਇਨਸੀਡੈਂਟ ਬਾਅਦ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। $2 ਲੱਖ ਦੀ ਬੇਲ ਦੇ ਉੱਤੇ ਇਸ ਨੂੰ ਹੁਣ ਫ੍ਰੈਸਨੋ ਕਾਉਂਟੀ ਜੇਲ੍ਹ ਦੇ ਵਿੱਚ ਸੈਨ ਫਰਾਂਸਿਸਕੋ ਕਾਉਂਟੀ ਜੇਲ੍ਹ ਦੇ ਵਿੱਚ ਚਾਰਜਿਸ ਜਿਹੜੇ ਇਸ ਦੇ ਉੱਤੇ ਰੋਬਰੀ ਤੇ ਅਟੈਂਪਟਡ ਰੋਬਰੀ ਦੇ ਜਿਹੜੇ ਉਹ ਲਾਏ ਗਏ ਆ। ਪਰ ਹੈਰਾਨੀ ਜਿਹੜੀ ਹਰਜੋਤ ਸਿੰਘ ਜੀ ਇਸ ਗੱਲ ਦੀ ਹੈ ਵੀ ਬੈਂਕ ਟੈਲਰ ਇੱਕ ਨੋਟ ਜਿਹੜੇ ਦਿੰਦੇ ਵੀ ਮੈਨੂੰ ਮਾਇਆ ਦੇ ਦੇ ਵਾਪਸ ਕਰ ਦੇ, ਨਹੀਂ ਤਾਂ ਬੈਂਕ ਲੁੱਟ ਦੇਣਾ ਜਾਂ ਆਹ ਕਰ ਦਾਂਗੇ। ਤਾਂ ਇਹ ਕੰਮ ਬੜੀ ਆਸਾਨੀ ਦੇ ਨਾਲ ਜਿਹੜਾ ਇਸ ਦਾ ਹੋ ਗਿਆ ਹੈਗਾ। ਸੋ ਇਹ ਹੁਣ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ। ਸੋ ਕਹਿੰਦੇ ਵੀ ਜਿਹੜਾ ਲੂਚਨ ਆ ਇਹ ਪਹਿਲੀ ਵਾਰੀ ਨਹੀਂ, ਇਹਨੇ 2018 ਦੇ ਵਿੱਚ ਵੀ ਇੱਕ ਸਿਟੀ ਬੈਂਕ ਓਰਿੰਡਾ ਕੈਲੀਫੋਰਨੀਆ ਦੇ ਵਿੱਚ ਲੁੱਟਿਆ ਸੀਗਾ। ਉਦੋਂ $15,000 ਕਹਿੰਦੇ ਵੀ ਇਹ ਲੈ ਗਿਆ ਸੀਗਾ। ਸੋ ਇਹ ਬੜਾ ਕਹਿੰਦੇ ਵੀ ਇੱਕ ਡਿਸਟਿੰਗੁਇਸ਼ਡ ਇਟਾਲੀਅਨ ਸ਼ੈਫ ਆ। ਇਟਾਲੀਅਨ ਮੌਬ ਦੇ ਵੀ ਬੜੇ ਜਿਹੜੇ ਲੋਕ ਆ ਉਹਦੇ ਵਿੱਚ ਜੁੜੇ ਰਹਿੰਦੇ ਰਹੇ ਆ। ਇਹਦੇ ਬਾਰੇ ਉਹਦਾ ਤਾਂ ਪਤਾ ਨਹੀਂ, ਪਰ ਇਟਾਲੀਅਨਸ ਦਾ ਐਂਗਲ ਇੱਕ ਉਸ ਪਾਸੇ ਵੱਲ ਨੂੰ ਜਿਹੜਾ ਉਹ ਜ਼ਰੂਰ ਜਾਂਦਾ ਆ। ਸੋ ਕਹਿੰਦੇ ਵੀ ਆਪਣੇ ਐਕਸਪਰਟੀਜ਼ ਦੇ ਲਈ ਆਪਣੇ ਲੋਕਲ ਸ਼ਹਿਰ 'ਚ ਜਾਣਿਆ ਜਾਂਦਾ ਆ, ਪਰ ਇਹ ਨਹੀਂ ਸੀ ਪਤਾ ਵੀ ਇਹ ਇੱਕ ਬੈਂਕ ਲੁੱਟਣ ਵਾਲਾ ਲੁਟੇਰਾ ਵੀ ਨਿਕਲੇਗਾ ਤੇ ਇੱਕ ਦਿਨ 'ਚ 3 ਬੈਂਕ ਲੁੱਟ ਕੇ ਲੈ ਗਿਆ ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਅਮਰੀਕਾ ਦੇ ਵਿੱਚ 50% ਜਿਹੜੇ ਹੈਲਥ ਕੇਅਰ ਵਰਕਰਸ ਆ ਉਹ ਕਹਿੰਦੇ ਵੀ ਅਗਲੇ ਆਉਣ ਵਾਲੇ ਸਾਲ ਤੱਕ ਆਪਣੀ ਜੌਬਸ ਨੂੰ ਸਵਿਚ ਕਰ ਲੈਣਗੇ। ਆਪਣੀ ਪੰਜਾਬੀ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਹੈਲਥ ਕੇਅਰ ਵਰਕਰ ਹੈਗੇ ਆ, ਆਪਾਂ ਨੂੰ ਪਤਾ ਆ ਨਰਸਿੰਗ ਦੇ ਵਿੱਚ ਜਾਂ ਹੋਰ। ਪਰ ਇੰਨਾ ਜ਼ਿਆਦਾ ਜਿਹੜਾ ਪ੍ਰੈਸ਼ਰ ਆ, ਅੱਜ ਦੀ ਰੋਇਟਰਸ ਰਿਪੋਰਟ ਕਰ ਰਹੀ ਹੈਗੀ ਆ ਵੀ ਹੈਰਿਸ ਪੋਲ ਦੇ ਮੁਤਾਬਕ ਇੱਕ ਸਟ੍ਰੈਟੇਜਿਕ ਐਜੂਕੇਸ਼ਨ ਕੰਪਨੀ ਹੈਗੀ ਆ, ਉਹਨਾਂ ਨੇ ਸਰਵੇ ਕਰਾਇਆ 1504 ਦੇ ਕਰੀਬ ਫਰੰਟ ਲਾਈਨ ਜਿਹੜੇ ਹੈਲਥ ਕੇਅਰ EMPLOYEES ਆ ਤੇ 304 EMPLOYEE ਜਿਹੜੇ ਜੂਨ 26 ਤੇ ਜੁਲਾਈ 21 ਦੇ ਵਿੱਚ। ਉਹਨਾਂ ਨੇ ਕਿਹਾ ਵੀ ਉਹ ਆਪਣੇ ਕੰਮ ਤੋਂ ਬਹੁਤ ਜ਼ਿਆਦਾ ਡਿਸਸੈਟਿਸਫਾਈਡ ਹੈਗੇ ਆ। ਬਰਨ ਆਊਟ ਬਹੁਤ ਜ਼ਿਆਦਾ ਵਾਈਡ ਸਪਰੈਡ ਹੈਗਾ ਤੇ ਹਾਈ ਐਟਰੀਸ਼ਨ ਰਿਸਕ ਹੈਗਾ। ਸੋ ਲੋਕਾਂ ਦੇ ਕੋਲ ਇੰਨਾ ਜ਼ਿਆਦਾ ਪ੍ਰੈਸ਼ਰ ਆ ਕੰਮ ਦੇ ਵਿੱਚ ਤੇ ਕਹਿੰਦੇ ਵੀ ਅਸੀਂ ਇਹ ਛੱਡ ਦੇਣਾ। 55% ਵਰਕਰਸ ਕਹਿੰਦੇ ਆ ਵੀ ਅਸੀਂ ਇਸ ਫੀਲਡ ਨੂੰ ਛੱਡਣ ਦੇ ਲਈ ਰਾਜ਼ੀ ਹੈਗੇ ਆ। 7 ਲੱਖ ਦੇ ਕਰੀਬ ਜਿਹੜੇ ਫਿਜ਼ੀਸ਼ੀਅਨਸ, ਰਜਿਸਟਰਡ ਨਰਸਸ, ਲਾਇਸੈਂਸ ਪ੍ਰੈਕਟੀਕਲ ਨਰਸਸ ਚਾਹੀਦੀਆਂ 2037 ਤਾਈਂ। ਹੈਲਥ ਰਿਸੋਰਸਸ ਤੇ ਸਰਵਿਸ ਐਡਮਿਨਿਸਟ੍ਰੇਸ਼ਨ ਵੱਲੋਂ ਦੱਸਿਆ ਗਿਆ ਆ। ਸੋ ਬੇਬੀ ਬੂਮਰਸ ਦੀ ਜਿਹੜੀ ਪੋਪੂਲੇਸ਼ਨ ਆ ਉਹਨਾਂ ਨੂੰ ਹੈਲਥ ਕੇਅਰ ਦੀ ਜ਼ਰੂਰਤ ਹੈਗੀ ਆ। ਹੁਣ ਐਕਸਪਰਟ ਇਹ ਕਹਿੰਦੇ ਆ ਵੀ ਸ਼ਾਰਟੇਜ ਆਫ ਸਟਾਫ, ਬਰਨ ਆਊਟ ਇਹ ਨਵਾਂ ਤਾਂ ਨਹੀਂ, ਪਰ ਇਸ ਏਡੀ ਸਕੇਲ ਦੇ ਉੱਤੇ ਜਿਹੜਾ ਲੋਕਾਂ ਵੱਲੋਂ ਦੱਸਿਆ ਗਿਆ ਆ ਇਹ ਇੱਕ ਬਹੁਤ ਖਤਰਨਾਕ ਹੈਗਾ। ਸੋ ਕਹਿੰਦੇ ਹੈਲਥ ਕੇਅਰ ਇਜ਼ ਰੀਅਲੀ ਐਟ ਏ ਕ੍ਰਿਟੀਕਲ ਜੰਕਸ਼ਨ। ਇਹ ਅਡੈਲੇ ਵੈਬ ਕਰਕੇ ਇੱਕ ਨਰਸ ਆ, 40 ਸਾਲਾਂ ਤੋਂ ਉਹ ਕੰਮ ਕਰ ਰਹੀ ਆ। ਕਹਿੰਦੀ ਵੀ ਮੈਂ 40 ਸਾਲਾਂ ਦੇ ਆਪਣੇ ਐਕਸਪੀਰੀਅੰਸ ਦੇ ਦੌਰਾਨ ਇੰਨੇ ਜ਼ਿਆਦਾ ਆਪਣੇ ਸਟਾਫ ਦੇ ਮੈਂਬਰ ਲੂਜ਼ ਕਰਦੇ ਕਦੇ ਨਹੀਂ ਦੇਖੇ। ਬਹੁਤ ਜ਼ਿਆਦਾ ਜੌਬਸ ਹਾਰਡਰ ਹੋਈਆਂ ਹੈਗੀਆਂ ਆ
ਪੇਸ਼ੈਂਟਸ 올ਡਰ ਹੋ ਰਹੇ ਹੈਗੇ ਆ, ਬਹੁਤਿਆਂ ਨੂੰ ਕਈ ਬਿਮਾਰੀਆਂ ਹੈਗੀਆਂ, ਕ੍ਰੋਨਿਕਲੀ ਇਲ ਹੈਗੇ ਆ, ਤੇ ਸਾਡੇ ਕੋਲ ਓਡਾ ਸਟਾਫ ਨਹੀਂ ਹੈਗਾ। ਰਿਟੈਂਸ਼ਨ ਬਹੁਤ ਘੱਟ ਹੈਗੀ ਆ, ਉਹਦੇ ਲਈ ਸਾਨੂੰ ਐਜੂਕੇਸ਼ਨ ਤੇ ਕੈਰੀਅਰ ਇਨਵੈਸਟਮੈਂਟਸ ਦੇ ਉੱਤੇ ਕੰਮ ਕਰਨਾ ਪਊਗਾ। 60% ਵਰਕਰਸ ਇਹ ਕਹਿ ਰਹੇ ਆ ਵੀ ਉਹ ਰਹੂਗੇ ਜੇ ਉਹਨਾਂ ਨੂੰ ਟਿਊਸ਼ਨ ਅਸਿਸਟੈਂਸ ਦਿੱਤੀ ਜਾਊਗੀ, ਹੋਰ ਕਲਾਸਿਸ ਦਿੱਤੀਆਂ ਜਾਊਗੀਆਂ। ਜਿਹੜੇ ਯੰਗ ਵਰਕਰਸ ਆ, ਸਪੈਸ਼ਲੀ ਜਨਰੇਸ਼ਨ Z ਤੇ ਮਿਲੇਨੀਅਮਸ, ਤੇ ਉਹ ਨਵੀਆਂ ਜੌਬ ਤਾਂ ਲਊਗੇ, ਪਰ ਉਹਨਾਂ ਨੂੰ ਜਿਹੜਾ ਐਜੂਕੇਸ਼ਨ ਦੇ ਬੈਨੀਫਿਟਸ ਦੇਣੇ ਪਊਗੇ। ਆਪਾਂ ਦੇਖਿਆ ਵੀ ਪਿਛਲੇ ਸਾਲਾਂ ਦੇ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਜਾਂ ਈਵਨ ਰੈਗੂਲਰ ਵੀ ਗਵਰਨਮੈਂਟ ਯੂਨੀਵਰਸਿਟੀਜ਼ ਦੇ ਵਿੱਚ ਵੀ ਫੀਸਾਂ ਇੰਨੀਆਂ ਵੱਧ ਗਈਆਂ, ਸਟੂਡੈਂਟਸ ਤੇ ਇੰਨੇ ਜ਼ਿਆਦਾ ਲੋਨ ਉਹ ਪੇ ਨਹੀਂ ਹੁੰਦੇ, ਇੰਟਰਸਟ ਰੇਟ ਬਹੁਤ ਹਾਈ ਹੈਗੇ। ਸੋ ਇਹ ਸਾਰਾ ਕੁਝ ਜਿਹੜਾ ਆ ਜਿਹੜਾ ਇੱਕ ਤਰ੍ਹਾਂ ਦੇ ਨਾਲ ਹਿੱਟ ਕਰ ਰਿਹਾ ਹੈਗਾ। ਪਰ ਇਹ ਬੜਾ ਹੈਰਾਨੀਜਨਕ ਸਰਵੇ ਆ ਵੀ ਹੈਲਥ ਕੇਅਰ, ਜਿਹਦੇ ਵਿੱਚ ਲੋਕ ਸੋਚਦੇ ਆ ਵੀ ਨਹੀਂ ਵਧੀਆ ਜੌਬ ਆ, ਪੈਸੇ ਵੀ ਸੋਹਣੇ ਮਿਲਦੇ ਆ, ਕਿੰਨੇ ਲੋਕ ਜਿਹੜੇ ਆ ਡਿਸਸੈਟੀਸਫਾਈਡ ਹੈਗੇ ਆ ਆਪਣੀ ਜੌਬ ਤੋਂ। ਜੀ ਜੀ ਬਿਲਕੁਲ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਆ ਉਸ ਉੱਤੇ ਵੱਧਦੇ ਜਾਈਏ। ਆਈਸ ਦੇ ਨਾਲ ਸੰਬੰਧਿਤ ਇਹ ਜਿਹੜੀ ਖਬਰ ਆ ਰਹੀ ਆ, ਜਿਹੜੇ ਆਈਸ ਆ ਉਹਦੇ ਬਾਰੇ ਜਿਹੜਾ ਦੱਸ ਰਹੇ ਨੇ ਜਿਹੜੇ ਗਵਰਨਰ JB ਪ੍ਰਿਟਸਕਰ, ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਫੈਡਰਲ ਅਥਾਰਟੀਜ਼ ਨੂੰ, ਵੀ ਕਹਿੰਦੇ ਵੀ ਜਿਹੜੀ ਟਰਾਂਸਪੇਰੈਂਸੀ ਆ ਉਹ ਬਹੁਤ ਇਸ ਟਾਈਮ ਇਮੀਗ੍ਰੇਸ਼ਨ ਅਥਾਰਟੀਜ਼ ਦੇ ਦੁਆਰਾ ਘਟੀ ਆ। ਕੱਲ ਵੀ ਆਪਾਂ ਖਬਰ ਸ਼ੇਅਰ ਕੀਤੀ ਸੀ ਵੀ ਸਬਅਰਬਨ ਫਰੈਂਕਲਿਨ ਪਾਰਕ ਦੇ ਵਿੱਚ, ਇਲੀਨੋਇਸ ਦੇ ਵਿੱਚ ਇੱਕ ਬੰਦੇ ਨੂੰ ਪੁਲਿਸ ਜਿਹੜੇ ਆਈਸ ਵਾਲਿਆਂ ਨੇ ਮਾਰ ਦਿੱਤਾ ਸੀਗਾ। ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ, ਕਹਿੰਦੇ ਵੀ ਅਨਵਿਲਿੰਗ ਨੇ ਡੀਟੇਲਸ ਸ਼ੇਅਰ ਕਰਨ ਦੇ ਲਈ, ਜਦ ਏਜੰਟ ਦੇ ਦੁਆਰਾ ਇਸ ਬੰਦੇ ਦਾ ਨੂੰ ਗੋਲੀ ਜਿਹੜੀ ਉਹ ਮਾਰੀ ਗਈ ਸੀ ਇਮੀਗ੍ਰੇਸ਼ਨ ਆਪਰੇਸ਼ਨ ਦੇ ਦੌਰਾਨ। ਜਿਹੜੇ ਗਵਰਨਰ ਪ੍ਰਿਟਸਕਰ ਆ ਉਹ ਕਹਿੰਦੇ ਵੀ ਸਾਨੂੰ ਹੋਰ ਜਾਣਕਾਰੀ ਜਿਹੜੀ ਉਹ ਚਾਹੀਦੀ ਆ। ਅਸੀਂ ਸਾਰੇ ਹੀ ਆਈਸ ਵਾਲਿਆਂ ਨੂੰ ਇਸ ਦੇ ਬਾਰੇ ਇਨਫੋਰਮੇਸ਼ਨ ਪੁੱਛੀ ਆ, ਪਰ ਅਜੇ ਤੱਕ ਕੋਈ ਜਾਣਕਾਰੀ ਨਹੀਂ ਪ੍ਰਾਪਤ ਹੋਈ। ਕਹਿੰਦੇ ਵੀ ਜੇ ਸ਼ਿਕਾਗੋ ਪੁਲਿਸ ਡਿਪਾਰਟਮੈਂਟ ਦੇ ਦੁਆਰਾ ਇੱਦਾਂ ਹੁੰਦਾ, ਜਾਂ ਸ਼ੈਰਿਫ ਆਫਿਸ ਕੁੱਕ ਕਾਊਂਟੀ ਦੇ ਵਿੱਚ ਹੁੰਦਾ, ਜਾਂ ਇਲੀਨੋਇਸ ਸਟੇਟ ਪੁਲਿਸ ਦੇ ਦੁਆਰਾ ਇੱਦਾਂ ਹੁੰਦਾ, ਤਾਂ ਆਲਰੇਡੀ ਅਸੀਂ ਇਸ ਦੇ ਬਾਰੇ ਇਨਫੋਰਮੇਸ਼ਨ ਰਿਲੀਜ਼ ਕਰ ਦਿੱਤੀ ਹੋਣੀ ਸੀ। ਪਰ ਇਸ ਮੌਕੇ ਅਨਫੋਰਚੂਨੇਟਲੀ ਕਹਿੰਦੇ ਵੀ ਆਈਸ ਵਾਲੇ ਕੋਈ ਵੀ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕਰ ਰਹੇ। ਆਮ ਜਿਹੜੀ ਅਮਰੀਕੀ ਜਨਤਾ ਆ ਉਹਨਾਂ ਨੂੰ ਟਰਾਂਸਪੇਰੈਂਸੀ ਜਿਹੜੀ ਜ਼ਰੂਰ ਚਾਹੀਦੀ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸਪੋਕਸ ਪਰਸਨ ਆ ਉਹਨਾਂ ਨੇ ਕਿਹਾ ਆਈਸ ਦੇ ਜਿਹੜੇ ਏਜੰਟਸ ਆ ਉਹਨਾਂ ਦੇ ਦੁਆਰਾ ਟਾਰਗੇਟ ਕੀਤਾ ਗਿਆ ਸੀ ਵਿਲਾਗੈਸ ਗੋਨਜ਼ਾਲੇਸ ਨੂੰ, ਜਿਹਦੇ ਉੱਤੇ ਕਹਿੰਦੇ ਵੀ ਹਿਸਟਰੀ ਸੀ ਰੈਕਲੈਸ ਡਰਾਈਵਿੰਗ ਦੀ। ਤੇ ਏਜੰਸੀ ਨੇ ਇਹ ਨਹੀਂ ਸਪੈਸੀਫਾਈ ਕੀਤਾ ਵੀ ਹੋਰ ਕਿਹੜੇ ਜਿਹੜੇ ਉਹ ਕ੍ਰਾਈਮ ਦੇ ਵਿੱਚ ਉਹ ਚਾਰਜ ਜਾਂ ਕਨਵਿਕਟਡ ਸੀਗਾ। ਹੁਣ ਗੱਡੀ ਕੋਈ ਤੇਜ਼ ਚਲਾਉਂਦਾ ਹੈ, ਖੱਬੇ ਸੱਜੇ ਨੂੰ ਥੋੜੀ ਜ਼ਿਆਦਾ ਹੀ ਉਹ ਕਰਦਾ ਆ, ਤੇ ਰੈਕਲੈਸ ਡਰਾਈਵਿੰਗ ਦੀ ਹਿਸਟਰੀ ਦੇ ਚੱਲਦੇ ਹਰਜੋਤ ਸਿੰਘ ਜੀ ਇਹ ਮਿਸਡਿਮੀਨਰ ਹੋ ਸਕਦਾ ਆ। ਜੇ ਉਹਦੇ ਕਰਕੇ ਕਿਸੇ ਨੂੰ ਬੋਡੀਲੀ ਇੰਜਰੀ ਹੋਵੇ ਤਾਂ ਫਿਰ ਉਹ ਪਤਾ ਲੱਗਦਾ ਵੀ ਸ਼ਾਇਦ ਕੋਈ ਚਾਰਜ ਹੋਇਆ ਹੋ ਸਕਦਾ, ਪਰ ਚਾਰਜ ਕੋਈ ਨਹੀਂ ਸੀਗਾ ਇਸ ਬੰਦੇ ਨੂੰ ਜਿਹਨੂੰ ਮਾਰਿਆ ਜਿਹੜਾ ਉਹ ਗਿਆ ਆ। ਤੇ ਹੁਣ ਜਿਹੜੇ ਇਸ ਦੇ ਬਾਰੇ ਕੋਈ ਜਾਣਕਾਰੀ ਦੇਣ ਤੋਂ ਵੀ ਆਈਸ ਭਗੌੜੀ ਹੋਈ ਆ, ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਦੁਆਰਾ ਸਿਰਫ ਇਹੀ ਜਾਣਕਾਰੀ ਦਿੱਤੀ ਆ ਵੀ ਸਿਰਫ ਇਸ ਦੀ ਇੱਕ ਰੈਕਲੈਸ ਡਰਾਈਵਿੰਗ ਹੀ ਇਸ ਦੇ ਵਿੱਚ ਸੀਗੀ। ਆਪਰੇਸ਼ਨ ਮਿਡਵੇ ਬਲਿਟਸ ਦੇ ਤਹਿਤ ਜਿਹੜੀ ਇਹ ਫਰਾਈਡੇ ਦੇ ਵਿੱਚ ਇਹ ਘਟਨਾ ਜਿਹੜੀ ਉਹ ਵਾਪਰੀ ਆ। ਸੋ ਇਹ ਹੁਣ ਦੇਖੋ ਅੱਗੇ ਹਰਜੋਤ ਸਿੰਘ ਜੀ ਕੀ ਵਾਪਰਾ। KT ਇਬਰਾਹਿਮ ਦੇ ਨਾਂ ਦੇ ਉੱਤੇ ਉਹਨੂੰ ਆਨਰ ਕਰਨ ਦੇ ਲਈ ਇਹਨਾਂ ਦੇ ਦੁਆਰਾ ਇਹ ਜਿਹੜਾ ਆਪਰੇਸ਼ਨ ਆ ਉੱਥੇ ਚਲਾਇਆ ਗਿਆ ਆ। ਕਹਿੰਦੇ ਵੀ ਜਦ ਇੱਕ ਅਨਡਾਕੂਮੈਂਟਡ ਡਰਾਈਵਰ ਦੇ ਦੁਆਰਾ ਕੀਤੀ ਗਈ ਕਾਰ ਕ੍ਰੈਸ਼ ਦੇ ਕਰਕੇ ਇਸ ਕੁੜੀ ਦੀ ਜਿਹੜੀ ਉਹ ਮੌਤ ਹੋਈ ਸੀਗੀ। ਨੈਸ਼ਨਲ ਗਾਰਡਸ ਸ਼ਿਕਾਗੋ ਦੇ ਵਿੱਚ ਘੱਲਣ ਨੂੰ ਟਰੰਪ ਹੁਣਾਂ ਨੇ ਕਈ ਵਾਰੀ ਧਮਕੀਆਂ ਜਿਹੜੀਆਂ ਉਹ ਦਿੱਤੀਆਂ, ਪਰ ਹਾਲ ਦੀ ਘੜੀ ਉੱਥੇ ਨੈਸ਼ਨਲ ਗਾਰਡਸ ਨਹੀਂ ਘੱਲੇ ਗਏ ਹੈਗੇ। ਪਰ ਆਈਸ ਦੇ ਦੁਆਰਾ ਕਹਿੰਦੇ ਵੀ ਲਗਾਤਾਰ ਜਿਹੜੇ ਐਡੀਸ਼ਨਲ ਏਜੰਟਸ ਆ ਉਹ ਉੱਥੇ ਗੈਦਰ ਹੁਣ ਸ਼ਿਕਾਗੋ ਦੇ ਵਿੱਚ, ਇਲੀਨੋਇਸ ਦੇ ਵਿੱਚ ਹੋ ਰਹੇ ਨੇ। ਪਰ ਇਸ ਜਿਹੜੀ ਗੋਲੀ ਦੇ ਵਿੱਚ ਬੰਦੇ ਦੀ ਮੌਤ ਦੀ ਨੂੰ ਲੈ ਕੇ ਗਵਰਨਰ ਦੇ ਦੁਆਰਾ ਜਾਂ ਸਟੇਟ ਦੇ ਦੁਆਰਾ ਪੁੱਛੀ ਗਈ ਜਾਣਕਾਰੀ ਦੇ ਉੱਤੇ ਵੀ ਆਈਸ ਅਜੇ ਬੁੱਲ ਸਿਉਂ ਕੇ ਬੈਠੀ ਆ। ਬਹੁਤ ਸਾਰੇ ਇਲੀਨੋਇਸ ਸਟੇਟ ਦੇ ਵਿੱਚ ਵੀਡੀਓਜ਼ ਬਾਹਰ ਆ ਰਹੀਆਂ ਕਿਸ ਤਰ੍ਹਾਂ ਜਿਹੜੇ ਆਈਸ ਦੇ ਏਜੰਟਸ ਆ ਲੋਕਾਂ ਨੂੰ ਅਰੈਸਟ ਕਰ ਰਹੇ ਹੈਗੇ ਆ। ਇੱਕ ਉੱਥੇ ਡਿਸਟ੍ਰਿਕਟ 33 ਦੇ ਵਿੱਚ ਜਿਹੜਾ ਸਕੂਲ ਆ ਪੂਰਾ ਦਿਨ ਉਹ ਲੋਕਡਾਊਨ ਰਿਹਾ ਤੇ ਤਾਂ ਕਿ ਕੋਈ ਐਂਟਰ ਨਾ ਕਰ ਸਕੇ। ਸਟੇਟ ਸੈਨੇਟਰ ਕਰੀਨਾ ਵਿਲਾ ਜੋ ਉੱਥੇ ਦੀ ਡਿਸਟ੍ਰਿਕਟ 25 ਨੂੰ ਰਿਪਰੈਜ਼ੈਂਟ ਕਰਦੀ ਆ, ਉਹਨਾਂ ਨੇ ਵੀਡੀਓ
ਪੋਸਟ ਕੀਤੀਆਂ ਹੈਗੀਆਂ ਫੇਸਬੁੱਕ ਪੇਜ ਦੇ ਉੱਤੇ। ਕਮਿਊਨਿਟੀ ਅਲਰਟ ਜਾਰੀ ਕੀਤਾ ਹੈਗਾ। ਉਹਨਾਂ ਨੇ ਕਿਹਾ ਵੀ ਇਮੀਗ੍ਰੇਸ਼ਨ ਰਾਈਟ ਐਡਵੋਕੇਟਸ ਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਰਿਪੋਰਟਸ ਆਉਣੀਆਂ ਸ਼ੁਰੂ ਹੋਈਆਂ ਵੀ ਯੂਐਸ ਸੀਆਈਐਸ ਦੇ ਏਜੰਟਸ ਜਿਹੜੇ ਆ ਜਦੋਂ ਬੱਚਿਆਂ ਨੂੰ ਸਕੂਲੇ ਲੋਕ ਛੱਡਣ ਜਾਂਦੇ ਆ ਜਾਂ ਚੱਕਣ ਜਾਂਦੇ ਆ ਉਸ ਟਾਈਮ ਦੇ ਉੱਤੇ ਐਕਟਿਵ ਹੁੰਦੇ ਆ, ਪੇਰੈਂਟਸ ਨੂੰ ਜਿਹੜੇ ਫੰਡ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਤੇ ਇਹਦੇ ਵਿੱਚ ਜਿਹੜੀ ਸੈਨੇਟਰ ਆ ਸਟੇਟ ਦੀ ਉਹ ਕਹਿ ਰਹੀ ਵੀ ਸਾਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈਗਾ ਆ। ਲਾ ਮੇਕਰ ਤੇ ਕਮਿਊਨਿਟੀ ਲੀਡਰ ਜਿਹੜੇ ਆ ਉਹਨਾਂ ਨੇ ਕਿਹਾ ਘੱਟੋ ਘੱਟ 13 ਲੋਕ ਜਿਹਦੇ ਵਿੱਚ ਮਾਈਨਰ ਵੀ ਹੈਗੇ ਆ ਉਹ ਇੱਕ ਡਿਟੇਨ ਕੀਤੇ ਗਏ, ਇੱਕ ਬੈਨ ਦੇ ਵਿੱਚੋਂ ਕੱਢਿਆ ਗਿਆ। ਇੱਕ ਵੀਡੀਓ ਸਰਕੂਲੇਟ ਹੋ ਰਹੀ ਆ ਵੈਸਟ ਸ਼ਿਕਾਗੋ ਫੇਸਬੁੱਕ ਗਰੁੱਪ ਦੇ ਵਿੱਚ, ਕਿਸ ਤਰ੍ਹਾਂ ਆਈਸ ਵਾਲਿਆਂ ਨੇ ਇੱਕ ਬੰਦੇ ਦੀ ਕਾਰ ਦੇ ਵਿੰਡੋ ਨੂੰ ਤੋੜ ਕੇ ਉਦੋਂ ਵਿੱਚੋਂ ਜਿਹੜਾ ਉਹਨੂੰ ਬਾਹਰ ਪੁੱਲ ਕਰ ਰਿਹਾ। ਇਸੇ ਤਰ੍ਹਾਂ ਇੱਕ ਹੋਰ ਵੀਡੀਓ ਆਈ ਆ ਬਾਹਰ ਜਿਹਦੇ ਸਾਈਡ ਵਾਕ ਦੇ ਉੱਤੇ ਜਦੋਂ ਉਹ ਸੈਰ ਕਰ ਰਿਹਾ ਸੀ ਤਾਂ ਉਸ ਨੂੰ ਅਰੈਸਟ ਕੀਤਾ ਤੇ ਬਹੁਤ ਸਾਰੇ ਜਿਹੜੇ ਨੇਬਰਸ ਆ ਉਹਨਾਂ ਨੇ ਯੈਲ ਕਰਨਾ ਵੀ ਜਿਹੜਾ ਸ਼ੁਰੂ ਕੀਤਾ ਹੈਗਾ। ਇੱਕ ਹੋਰ ਵੀਡੀਓ ਜਿਹੜੀ ਆ ਇਹ ਸੀਬੀਐਸ ਰਿਪੋਰਟ ਕਰ ਰਿਹਾ ਜੋ ਸ਼ਿਕਾਗੋ ਦਾ, ਜੋ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਇੱਕ ਹੋਰ ਵੀਡੀਓ ਆਈ ਆ ਜਿਹਦੇ ਵਿੱਚ ਘਰ ਦੇ ਵਿੱਚ ਕਿਸੇ ਨੂੰ ਗੋਲੀ ਮਾਰੀ ਗਈ ਹੈਗੀ ਆ, ਜਿਹੜੀ ਉਹਦੀ ਵੀਡੀਓ ਵੀ ਜਿਹੜੀ ਬਾਹਰ ਆਈ ਹੈਗੀ ਆ। ਸੋ ਕਾਫੀ ਲੋਕ ਉੱਥੇ ਘਬਰਾਏ ਹੋਏ ਹੈਗੇ ਆ ਇਲੀਨਾਇਸ ਸਟੇਟ ਦੇ ਵਿੱਚ। ਇਹ ਉੱਥੇ ਦੀ ਜਿਹੜੀ ਸੈਨੇਟਰ ਆ ਉਹ ਕਹਿ ਰਹੀ ਆ ਤੇ ਕਹਿੰਦੇ ਪਈ ਆਈਸ ਨੇ ਹਜੇ ਤੱਕ ਕੋਈ ਸਟੇਟਮੈਂਟ ਇਹਦੇ ਸੰਬੰਧ ਦੇ ਵਿੱਚ ਜਾਰੀ ਨਹੀਂ ਕੀਤੀ, ਪਰ ਉਹਨਾਂ ਇੰਨਾ ਹੀ ਕਿਹਾ ਜਿਹੜਾ ਆਪਰੇਸ਼ਨ ਮਿਡਵੇ ਬਲਿਜ਼ ਇਹ ਸ਼ੁਰੂ ਕੀਤਾ ਹੋਇਆ ਹੈਗਾ ਸ਼ਿਕਾਗੋ ਦੇ ਵਿੱਚ ਤੇ ਇਹ ਹਜੇ ਤੱਕ ਚੱਲ ਰਿਹਾ ਆ। ਤੇ ਜਦੋਂ ਖਤਮ ਹੋਊਗਾ ਕਿੰਨੇ ਲੋਕ ਅਸੀਂ ਅਰੈਸਟ ਕੀਤੇ, ਕਿੱਦਾਂ ਦੇ ਅਰੈਸਟ ਕੀਤੇ, ਉਸ ਟਾਈਮ ਦੇ ਉੱਤੇ ਆਈਸ ਵਾਲੇ ਕਹਿੰਦੇ ਵੀ ਅਸੀਂ ਤੁਹਾਨੂੰ ਦੱਸਾਂਗੇ। ਉਹਨਾਂ ਨੇ ਕੋਈ ਵੀ ਕਮੈਂਟ ਨਹੀਂ ਕੀਤਾ ਇਹ ਜਿਹੜੀਆਂ ਵੀਡੀਓਜ਼ ਆ ਜਿਹੜੀਆਂ ਮੈਂ ਤੁਹਾਡੇ ਨਾਲ ਡਿਸਕਸ ਕੀਤੀਆਂ ਇਹਨਾਂ ਦੇ ਬਾਰੇ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਵੀ ਸੀਬੀਐਸ ਵੱਲੋਂ ਕੰਟੈਕਟ ਕੀਤਾ ਗਿਆ ਸੀ। ਉਹਨਾਂ ਨੇ ਵੀ ਇਹ ਨਹੀਂ ਦੱਸਿਆ ਵੀ ਕਿੰਨੇ ਲੋਕਾਂ ਨੂੰ ਸ਼ਿਕਾਗੋ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ। ਜੀ ਹਰਜੋਤ ਸਿੰਘ ਜੀ, ਇੱਕ ਕੁਇਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਪ੍ਰੋਗਰਾਮ ਅਪਡੇਟ ਅਮਰੀਕਾ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਜਦੋਂ ਇੰਨਾ ਜ਼ਿਆਦਾ ਬੈਕਫਾਇਰ ਹੋਇਆ ਸਾਊਥ ਕੋਰੀਆ ਤੋਂ, ਜਿਸ ਕੰਪਨੀ ਜੋ ਹੰਡਾਈ ਆ ਉਹਦੇ 475 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ ਸੀ, ਜਿਹਦੇ ਵਿੱਚੋਂ 300 ਦੇ ਕਰੀਬ ਸਾਊਥ ਕੋਰੀਅਨ ਸੀਗੇ। ਸਾਊਥ ਕੋਰੀਆ 'ਚ ਉਹਦਾ ਬਹੁਤ ਵਿਰੋਧ ਹੋਇਆ, ਕਹਿੰਦੇ ਵੀ ਇੰਨੇ ਪੈਸੇ ਅਸੀਂ ਲਾਣੇ ਆ ਤੇ ਉੱਤੋਂ ਸਾਡੀ ਜਿਹੜੀ ਆ ਬੇਇੱਜ਼ਤੀ ਕੀਤੀ ਗਈ। ਉਹਨਾਂ ਨੂੰ ਜਿਹੜੀਆਂ ਆ ਸ਼ੈਕਲ ਉਹਨਾਂ ਦੇ ਪੈਰਾਂ ਦੇ ਵਿੱਚ ਵੀ ਕੜੀਆਂ ਲਾਈਆਂ ਗਈਆਂ, ਹੱਥਾਂ ਦੇ ਵਿੱਚ ਵੀ ਲਾਈਆਂ ਗਈਆਂ। ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਆ ਅੱਜ ਟਵੀਟ ਕੀਤਾ ਆ ਵੀ ਬਹੁਤ ਸਾਰੀਆਂ ਬਾਹਰ ਦੀਆਂ ਕੰਪਨੀਆਂ ਕਾਫੀ ਜਿਹੜੇ ਕੰਪਲੈਕਸ ਪ੍ਰੋਡਕਟਸ ਹੁੰਦੇ ਆ ਉਹ ਬਿਲਡ ਕਰਨ ਦੇ ਲਈ ਅਮਰੀਕਾ 'ਚ ਆ ਰਹੀਆਂ, ਮਸ਼ੀਨਾਂ ਲਿਆ ਰਹੀਆਂ, ਹੋਰ ਬਹੁਤ ਸਾਰਾ ਸਮਾਨ ਲਿਆ ਰਹੀਆਂ। ਉਹਨਾਂ ਦੇ ਲਈ ਬਹੁਤ ਵੱਡੀ ਇਨਵੈਸਟਮੈਂਟ ਦੀ ਜ਼ਰੂਰਤ ਹੁੰਦੀ ਹੈਗੀ ਆ ਤੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਉਹ ਤੁਸੀਂ ਆਪਣੇ ਬੰਦੇ ਵੀ ਜਿਹੜੇ ਆ ਨਾਲ ਲਿਆ ਸਕਦੇ ਹੈਗੇ ਆ ਉਹ ਕੰਪਨੀਆਂ ਦੇ ਉਹਨਾਂ ਮੁਲਕਾਂ ਤੋਂ, ਤੇ ਉਹ ਸਾਡੇ ਜਿਹੜੇ ਅਮਰੀਕਨ ਆ ਇਹਨਾਂ ਨੂੰ ਇੱਥੇ ਟ੍ਰੇਨ ਵੀ ਕਰ ਸਕਦੇ ਹੈਗੇ ਆ। ਇਹ ਸਾਰਾ ਕੁਝ ਉਦੋਂ ਹੋਇਆ ਜਦੋਂ ਸਾਊਥ ਕੋਰੀਆ ਨੇ ਤਾਂ ਇੱਥੋਂ ਤੱਕ ਇਹ ਕਹਿਤਾ ਸੀ ਵੀ ਅਸੀਂ ਇਸ ਪ੍ਰੋਜੈਕਟ ਤੋਂ ਬਾਹਰ ਹੋ ਰਹੇ ਹਾਂ। ਈਵਨ ਜਾਰਜੀਆ ਦੇ ਜਿਹੜੇ ਗਵਰਨਰ ਆ ਉਹ ਕਹਿੰਦਾ ਵੀ ਇੰਨੇ ਸਾਲਾਂ ਤੋਂ ਅਸੀਂ ਮਿਹਨਤ ਕਰ ਰਹੇ ਸੀ ਵੀ ਐਡਾ ਵੱਡਾ ਪ੍ਰੋਜੈਕਟ ਆ ਰਿਹਾ, ਉਹਦੇ ਨਾਲ ਸਾਡੀ ਸਟੇਟ ਨੂੰ ਫਾਇਦਾ ਹੋਊਗਾ। ਇਹ ਇੱਕ ਬਹੁਤ ਮਾੜੀ ਗੱਲ ਹੋਈ ਹੈਗੀ ਆ। ਸੋ ਸਾਊਥ ਕੋਰੀਆ ਨੇ ਇਹ ਕਿਹਾ ਵੀ ਸਾਡੇ ਲੋਕਾਂ ਨੂੰ ਸ਼ੈਕਲ ਕਰਕੇ ਜੇਲ੍ਹ ਦੇ ਵਿੱਚ ਰੱਖ ਕੇ ਟੀਵੀ ਦੇ ਉੱਤੇ ਦਿਖਾਉਣਾ ਇਹ ਇੱਕ ਬਹੁਤ ਹੀ ਬਦਨਾਮੀ ਵਾਲੀ ਗੱਲ ਸੀਗੀ। ਉਸ ਤੋਂ ਬਾਅਦ ਕਾਫੀ ਵਿਰੋਧ ਹੋਇਆ ਤੇ ਹੁਣ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਇਸ ਗੱਲ ਨੂੰ ਰਿਅਲਾਈਜ਼ ਕਰ ਰਿਹਾ ਵੀ ਉਹਨਾਂ ਨੇ ਮਿਸਟੇਕ ਕੀਤੀ ਹੈਗੀ ਆ। ਸੋ ਇਸ ਕਰਕੇ ਜਿਹੜਾ ਟਰੰਪ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਜਿਹੜਾ ਆ ਟਵੀਟ ਵੀ ਛੱਡਿਆ ਹੈਗਾ। ਜੀ ਬਿਲਕੁਲ, ਬੇਇੱਜ਼ਤੀ ਚੰਗੀ ਹੋ ਗਈ ਆ। ਜਿਸ ਚੀਜ਼ ਦਾ ਇਹ ਕਹਿ ਲਓ ਵੀ ਢੋਲ ਵਜਾਉਂਦੇ ਸੀਗੇ ਵੀ ਆਪਾਂ ਦੇਖੋ ਇੰਨੀ ਲੈ ਕੇ ਆਏ ਆ, ਤੇ ਬਾਅਦ 'ਚ ਉਹਨਾਂ ਦੇ ਨਾਲ ਜਿਹੜੀ ਬਦਸਲੂਕੀ ਹੋਈ ਆ ਹੁਣ ਉਹਦਾ ਖਾਮਿਆਜ਼ਾ ਤਾਂ ਜਿਹੜਾ ਉਹ ਭੁਗਤਣਾ ਹੀ ਪੈਣਾ ਆ। ਇਹਨਾਂ ਨੂੰ ਦੇਖਣਾ ਚਾਹੀਦਾ ਵੀ ਕਿਹਦੇ ਆਰਡਰਾਂ ਦੇ ਉੱਤੇ ਬੰਦੇ ਜਿਹੜੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜੇ ਉਹ ਚੱਕੇ ਆ। ਇਵੈਂਚੁਅਲੀ ਤਾਂ ਜਾਰਜੀਆ ਦੀ ਇਕੋਨਮੀ, ਅਮਰੀਕਾ ਦੀ ਇਕੋਨਮੀ ਦੇ ਉੱਤੇ ਇਸ ਦਾ ਬੈਡ ਅਸਰ ਪਊਗਾ। ਅਗਲੇ ਦੇਖਦੇ ਆ, ਬਾਕੀ ਵੀ ਤਾਂ ਦੁਨੀਆ ਦੇਖਦੀ ਹੋਈ ਆ ਵੀ ਇੱਕ ਪਾਸੇ ਤੁਸੀਂ ਸੱਦਦੇ ਆ ਤੇ ਆ ਕੇ ਨਾਲੇ ਮਾਰਦੇ ਆ ਡੰਡੇ। ਇਹ ਗੱਲ ਜਿਹੜੀ ਉਹ ਰਾਸ ਨਹੀਂ ਆਉਣੀ ਬਹੁਤੇ ਜਿਹੜੇ ਉਹ ਲੋਕਾਂ ਨੂੰ ਜਾਂ ਇਨਵੈਸਟ ਕਰਨ ਵਾਲਿਆਂ ਨੂੰ। ਬਾਕੀ ਅਮਰੀਕਾ ਅਜੇ ਵੀ ਇੱਕ ਚੀਜ਼ ਤਾਂ ਹੈਗੀ ਆ ਵੀ ਇਹ ਹੌਟ ਰੀਅਲ estate ਆ, ਹੌਟ ਇਹ ਇੱਕ ਮੁਲਕ ਆ। ਹੌਟ ਤੋਂ ਭਾਵ ਵੀ ਇੱਥੇ ਦੀ ਇਕੋਨਮੀ ਦੇ ਵਿੱਚ ਇੰਨਾ ਕੁ ਮਨੀ ਹੈਗੀ ਆ ਵੀ ਤੁਸੀਂ ਸੋਹਣੀ ਮਨੀ ਜਿਹੜੀ ਉਹ ਬਣਾ ਸਕਦੇ ਆ। ਸੋ ਉਸ ਲਾਲਚ ਨੂੰ ਲੋਕਾਂ ਨੇ ਆਉਣਾ ਵੀ ਆ, ਪਰ ਇੱਦਾਂ ਦੇ ਜਿਹੜੇ ਚੀਜ਼ ਜਦੋਂ ਇੰਸੀਡੈਂਟ ਵਾਪਰਦੇ ਆ ਫਿਰ ਲੋਕਾਂ ਦਾ ਮੂੰਹ ਥੋੜਾ ਕਈ ਇਹਦੀ ਮੁੜਦਾ ਆ। ਹਰਜੋਤ ਸਿੰਘ ਜੀ, ਇੱਕ ਪਬਲਿਸ਼ਰ ਕਲੀਅਰਿੰਗ ਹਾਊਸ ਹੁੰਦਾ ਸੀ। ਉਹਨਾਂ ਨੇ ਪਿਛਲੇ 60 ਸਾਲਾਂ 'ਚ ਪਤਾ ਨਹੀਂ ਕਿੰਨੇ ਕੁ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਉਹ ਬਦਲੀਆਂ। ਜਿਹੜੇ ਕੋਈ ਉੱਥੇ ਜਿੱਤਦੇ ਸੀਗੇ ਉਹਨਾਂ ਨੂੰ ਉਮਰ ਭਰ ਦੇ ਲਈ ਜਿਹੜੀ ਆ ਉਹ ਮਨੀ ਮਿਲਦੀ ਰਹਿੰਦੀ ਹੁੰਦੀ ਸੀ। ਪਰ ਹੁਣ ਪਬਲਿਸ਼ਰਜ਼ ਕਲੀਅਰਿੰਗ ਹਾਊਸ ਨੇ ਖੁਦ ਬੈਂਕਰਪਸੀ ਜਿਹੜੀ ਉਹ ਕਰ ਦਿੱਤੀ ਆ। ਕਹਿੰਦੇ ਵੀ ਜਿਹੜੇ ਫੋਰਐਵਰ ਵਿਨਰ ਸੀਗੇ ਹੁਣ ਉਹਨਾਂ ਨੂੰ ਪੇਮੈਂਟ ਜਿਹੜੀ ਉਹ ਬੰਦ ਹੋ ਜਾਊਗੀ। ਸੋ PCH ਦੇ ਜਿਹੜੇ ਐਸੈਟਸ ਆ ਉਹ ਜਿਹੜੇ ਇੱਕ ARB ਇੰਟਰੈਕਟਿਵ ਇੱਕ ਮੋਬਾਈਲ ਗੇਮਿੰਗ ਕੰਪਨੀ ਆ ਉਹਨਾਂ ਦੇ ਦੁਆਰਾ ਖਰੀਦ ਲਏ ਜਿਹੜੇ ਉਹ ਗਏ ਸੀਗੇ। ਸੋ ਲੋਕਾਂ ਦੇ ਲਈ ਜਿਨ੍ਹਾਂ ਨੂੰ ਹਰ ਮਹੀਨੇ ਜਾਂ ਹਰ ਹਫ਼ਤੇ ਜਿਹੜੀ ਆ ਜਾਂ 2 ਹਫ਼ਤਿਆਂ 'ਚ ਮਨੀ ਮਿਲਦੀ ਸੀਗੀ ਉਹ ਹੁਣ ਮਿਲਣੀ ਬੰਦ ਹੋ ਜਾਊਗੀ। ਸੋ ਕਹਿੰਦੇ ਵੀ 15 ਜੁਲਾਈ ਤੋਂ ਜਿਹੜੀ ਇਸ ਸਾਲ ਦੀ 15 ਜੁਲਾਈ ਤੋਂ ਉਹ ਮਨੀ ਮਿਲਣੀ ਜਿਹੜੀ ਉਹ ਬੰਦ ਜਿਹੜੀ ਉਹ ਹੋ ਚੁੱਕੀ ਆ। ਸੋ ਉਹਨਾਂ ਦੇ ਸੇਲਸ ਐਗਰੀਮੈਂਟ ਦੇ ਤਹਿਤ ਇਹ ਚੀਜ਼ ਸਾਹਮਣੇ ਆਈ ਆ। ਇੱਕ ਵਾਸ਼ਿੰਗਟਨ ਬੈਲਿੰਗਹੈਮ ਦੀ 61 ਸਾਲਾਂ ਦੀ ਵਿਲੀ ਆ, ਉਹ ਕਹਿੰਦੀ ਸੀ ਵੀ ਮੈਨੂੰ ਤਾਂ ਇਹ ਭਰੋਸਾ ਸੀਗਾ, ਪ੍ਰੋਮਿਸ ਕੀਤਾ ਗਿਆ ਸੀਗਾ ਵੀ ਹਰ ਹਫ਼ਤੇ $5000 ਤੈਨੂੰ ਜਿਹੜਾ ਪੂਰੀ ਜ਼ਿੰਦਗੀ ਜਿਹੜੀ ਉਹ ਮਿਲਣੀ ਜਿੰਨੀ ਦੇਰ ਤੱਕ ਜੀਨੇ ਆ। ਪਰ ਇਹ ਹੁਣ ਉਸ ਨੂੰ ਜਿਹੜੇ ਉਹ ਖਤਮ ਹੋ ਗਿਆ ਆ। ਸੋ ਕਹਿੰਦੇ ਵੀ ਉਹਨੂੰ ਹੁਣ ਉਹ ਕਹਿ ਰਹੀ ਆ ਹੁਣ ਜਿਹਨੂੰ ਹਰਜੋਤ ਸਿੰਘ ਜੀ ਹਰ ਹਫ਼ਤੇ 5000 ਮਿਲਦਾ ਤੇ ਅਗਲੇ ਨੇ ਤਾਂ ਫਿਰ ਆਪਣਾ ਲਾਈਫ ਸਟਾਈਲ ਉਦਾਂ ਦਾ ਹੀ ਬਣਾਉਣਾ ਹੈ ਨਾ ਵੀ ਫੱਟੇ ਚੱਕੀ ਚੱਲੋ, ਜਿਹੜੀ ਚੀਜ਼ ਆਉਂਦੀ ਆ ਲਈ ਚੱਲੋ, ਕਰੀ ਚੱਲੋ। ਤੇ ਫਿਰ ਹੁਣ ਜਦੋਂ ਉਹ ਇੱਕਦਮ ਮਨੀ ਰਨ ਆਊਟ ਹੋ ਜਾਣੀ ਆ, ਆਉਣੀ ਮਿਲਣੀ ਬੰਦ ਹੋ ਜਾਣੀ ਆ, ਤੇ ਉਹਦੇ ਲਾਈਫ ਸਟਾਈਲ ਦੇ ਵਿੱਚ ਬਹੁਤ ਵੱਡਾ ਇੱਕ ਚੇਂਜ ਆ ਉਹ ਆ ਜਾਊਗਾ। ਸੋ ਕਹਿੰਦੇ ਵੀ ਹੁਣ ਮੈਨੂੰ ਪਤਾ ਨਹੀਂ, ਕੋਈ ਆਈਡੀਆ ਨਹੀਂ ਆ ਵੀ ਕੰਪਨੀ ਟਰਬਲ ਦੇ ਵਿੱਚ ਵੀ ਸੀਗੇ। ਤੇ ਕਹਿੰਦੇ ਵੀ ਜਦੋਂ ਸਾਲਾਨਾ $2,60,000 ਦਾ ਚੈੱਕ ਨਹੀਂ ਆਇਆ
ਤਾਂ ਫਿਰ ਮੈਨੂੰ ਪਤਾ ਲੱਗਾ ਵੀ ਆਹ ਕੀ ਗੜਬੜ ਜਿਹੜੀ ਉਹ ਬਣੀ ਆ, ਤੇ ਫਿਰ ਉਦੋਂ ਪਤਾ ਲੱਗਾ ਵੀ ਇਹਨਾਂ ਨੇ ਬੈਂਕਰਪਸੀ ਜਿਹੜੀ ਉਹ ਜਿਹੜੀ ਉਹ ਕੀਤੀ ਹੈਗੀ ਆ। ਸੋ ਪਬਲਿਸ਼ਰਸ ਕਲੀਅਰਿੰਗ ਹਾਊਸ ਬੈਂਕਰਪਟ ਹੋਣ ਤੋਂ ਬਾਅਦ ਚ ਜਿਹੜੇ ਉੱਤੇ ਜਿੱਤੇ ਸੀਗੇ ਲੋਕ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੁਣ ਮਨੀ ਖਣੋ ਰੁਕਾਵਟ ਜਿਹੜੀ ਉਹ ਆ ਸਕਦੀ ਆ। ਤੇ ਜਾਂਦੇ ਜਾਂਦੇ ਇੱਕ ਚੰਗੀ ਖਬਰ ਵੀ ਆ ਰਹੀ ਹੈਗੀ ਆ। ਫੈਡਰਲ ਰਿਜ਼ਰਵ ਬੋਰਡ ਕਹਿੰਦੇ ਪਈ ਪਹਿਲੀ ਵਾਰੀ ਇੰਟਰਸਟ ਰੇਟ ਕੱਟ ਕਰਨ ਜਾ ਰਿਹਾ ਆ ਇਸ ਸਾਲ ਦਾ। ਸੋ ਹੋਰ ਵੀ ਕੱਟ ਆਉਗੇ, ਪਰ ਪਹਿਲੀ ਵਾਰੀ ਬੁੱਧਵਾਰ ਨੂੰ ਮੀਟਿੰਗ ਹੋਣੀ ਹੈਗੀ ਆ। ਉਹਦੇ ਵਿੱਚ ਬਹੁਤ ਚਾਂਸਸ ਆ ਵੀ ਕੁਆਟਰ ਬੇਸਿਸ ਪੁਆਇੰਟ ਜੋ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਨੀ ਪਾਵਲ ਉਹ ਉਸ ਨੂੰ ਕੱਟ ਕਰਨਗੇ, ਕਿਉਂਕਿ ਜੋ ਰਿਪੋਰਟਸ ਪਿਛਲੇ ਦਿਨਾਂ ਚ ਆਈਆਂ, ਇਨਫਲੇਸ਼ਨ ਵੱਧ ਗਈ ਹੈਗੀ ਆ, 2.9% ਤੇ ਚਲ ਗਈ ਆ। ਜੌਬਸ ਬੜੀਆਂ ਘੱਟ ਕ੍ਰੀਏਟ ਹੋਈਆਂ ਹੈਗੀਆਂ। ਸੋ ਟਰੰਪ ਹੋਣੀ ਤਾਂ ਬਹੁਤ ਚਿਰਾਂ ਤੋਂ ਕਹਿ ਰਹੇ ਆ ਵੀ ਇੰਟਰਸਟ ਰੇਟ ਘਟਾਓ। ਕਾਫੀ ਲੜਾਈ ਚੱਲ ਰਹੀ ਹੈ ਫੈਡਰਲ ਰਿਜ਼ਰਵ ਬੋਰਡ ਦੇ ਨਾਲ, ਪਰ ਫਾਈਨਲੀ ਹੁਣ ਫੈਡਰਲ ਰਿਜ਼ਰਵ ਬੋਰਡ ਜੋ ਆ ਇੰਟਰਸਟ ਰੇਟ ਹੋਪਫੁਲੀ ਇਸ ਹਫ਼ਤੇ ਜਿਹੜਾ ਕੱਟ ਕਰਨ ਜਾ ਰਿਹਾ ਹੈਗਾ। ਪਰ ਇਹਦਾ ਮੇਜਰ ਇੰਪੈਕਟ ਨਹੀਂ ਹੋਣਾ, ਖਾਸ ਕਰਕੇ ਘਰਾਂ ਦੇ ਉੱਤੇ, ਕਾਰਾਂ ਦੇ ਉੱਤੇ ਜਾਂ ਕ੍ਰੈਡਿਟ ਕਾਰਡਾਂ ਤੇ। ਕੁਆਟਰ ਪਰਸਨ ਦਾ ਕਿੰਨਾ ਕੁ ਹੋਊਗਾ, ਪਰ ਜੇ ਉੱਧਰ ਨੂੰ ਜਾਂਦੇ ਮੇਬੀ ਆਉਣ ਵਾਲੇ 2-3 ਮਹੀਨਿਆਂ 'ਚ ਹੋਰ ਘੱਟ ਹੋਊਗਾ ਤੇ ਉਹ ਫਿਰ ਉਹਦੇ ਨਾਲ ਜਿਹੜੇ ਇੰਟਰਸਟ ਰੇਟ ਆ ਹੋਰ ਘਟਣਗੇ। ਜੀ, ਸਮਾਂ ਸਮਾਪਤ। ਮਿਲਾਂਗੇ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।